ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਹਾਂ ਜ਼ਿਸ਼ਾਨ ਚੌਧਰੀ। नाज़रीन 25 साल का इंतज़ार और एक पूरी जनरेशन, वो जनरेशन जिनने सिर्फ तस्वीरों च देखा है या कहानियां च सुनिया है अपने वड्डियां कोलों कि लाहौर च एक बसंत होती सी। आखिरकार हुकूमत ने बसंत का ऐलान कर दिता है। बड़े सालों बाद लाहौर च बसंत होने वाली है। इस हवाले नाल असीं अज मौजूद हाँ अंदरून मोची गेट दरवाज़ा, जिथे एक दौर च पूरा बाजार हुंदा सी पतंगां ते डोरां नाल भरिया होया। ਅੱਜ ਇਸ ਬਾਜ਼ਾਰ ਵਿੱਚ ਬਸੰਤ ਦੀਆਂ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਨੇ ਅਸੀਂ ਅੱਜ ਦੇਖਾਂਗੇ ਔਰ ਇੱਥੇ ਮੌਜੂਦ ਪੁਰਾਣੇ ਗੁੱਡੀ ਔਰ ਡੋਰਾਂ ਦੇ ਕਾਰੀਗਰਾਂ ਨਾਲ ਗੱਲ ਵੀ ਕਰਾਂਗੇ ਕਿ ਉਹ ਬਸੰਤ ਦੇ ਹਵਾਲੇ ਨਾਲ ਕਿੰਨੇ ਪੁਰਜੋਸ਼ ਹੈ। ਬਸੰਤ ਆ ਰਹੀ ਹੈ, ਦੱਸੋ ਤੁਹਾਡੀ ਵੀ ਇੱਥੇ ਇਹ ਦੁਕਾਨ ਸਜੇਗੀ? बस कोशिश तो कर रहे हैं सजे। अच्छा, पहले इत्थे किसी दौर च हुंदा सी गुड़ियां दा काम? हाँ, ਵੱਡੇ ਪਹਿਲੇ ਕੰਮ ਕਰਦੇ ਰਹੇ ਨੇ। अच्छा, ਅਸੀਂ ਆਪਣੀ ਹੋਜ ਦੁਕਾਨਾਂ ਤੇ ਆਏ ਆ ਤੇ ਬੰਦੀ ਲੱਗ ਗਈ। अच्छा, ਹੁਣ ਸੋਚ ਰਹੇ ਆ ਲਾਈਏ ਕਿਤੇ ਇਧਰੋਂ ਲਾਈਏ ਇਧਰੋਂ ਫੜੇ ਨਾ ਜਾਈਏ। अच्छा, हाली तक कुछ समझ नहीं आ रही। समझ नहीं कुछ आ दिन तो वैसे थोड़े रह गए जे। दिन ਤੇ ਥੋੜੇ ਰਹਿ ਗਏ ਨੇ। 2 ਦਿਨ ਕੰਮ ਕੀਤਾ, 2 ਦਿਨ ਫੜੇ ਗਏ। ਜਿਹੜਾ 2-4 ਹਜ਼ਾਰ ਕਮਾਇਆ 20 ਹਜ਼ਾਰ ਦੇਣਾ ਪੈਣਾ। हाँ, यह गल तो तुहाडी ठीक है, लेकिन यह कि मुतमिन हो अगों के हुकूमत ने ऐलान कर दिता है। अगर फर्ज करो मामला ठीक हो जाते हैं, तुसीं इत्थे बकायदा काम करोगे? ਮਾਮਲਾ ਠੀਕ ਹੋ ਜਾਣ, ਸਭ ਤੋਂ ਵੱਡੀ ਗੱਲ ਹੈ ਇੱਕ ਰਾੜ ਲੱਗ ਜਾਏ, ਗਰੰਟੀ ਇਹ ਹਾਦਸਾ ਹੋ ਨਹੀਂ ਸਕਦਾ। ਇੱਕ ਰਾੜ ਹਰ ਮੋਟਰਸਾਈਕਲ ਲੱਗ ਜਾਏ, ਜਿਸ ਤਰ੍ਹਾਂ ਹੈਲਮਟ ਪਾਬੰਦੀ ਹੈ। नहीं, ਤੁਹਾਨੂੰ अगर इजाजत मिल जाए तो तुसीं करोगे काम? ਇਜਾਜ਼ਤ ਮਿਲੇ ਉਦੋਂ ਕਰਾਂਗੇ ਜਦੋਂ 12 ਮਹੀਨੇ ਇਜਾਜ਼ਤ ਹੋਏਗੀ। ओके, 12 ਮਹੀਨੇ ਦੀ ਇਜਾਜ਼ਤ ਹੋਵੇ ਤੇ ਹਰ ਮੋਟਰਸਾਈਕਲ ਦੇ ਰਾੜ अगर ਲੱਗ ਜਾਏ। सीजनल इजाजत भी मिल जाए 1 महीने वास्ते? 1 ਮਹੀਨੇ ਦੀ ਵਿੱਚ ਨਹੀਂ ਇਜਾਜ਼ਤ ਮਿਲੇ ਫਿਰ ਬੰਦਾ ਕਾਰੋਬਾਰ ਕਰਦਾ ਸੀ। ਉਸ ਤਰ੍ਹਾਂ ਨਹੀਂ ਕਾਰੋਬਾਰ ਕਰ ਸਕਦਾ। 2 ਦਿਨ 3 ਦਿਨ ਕਰ ਲੇਗਾ, ਖੁਦਾ ਨਾ ਆਸਾ ਕੋਈ ਫੜੇ ਗਏ पूरे महीना यानी महीना या 1.5 महीना ਤੁਹਾਨੂੰ इजाजत मिल ਮਹੀਨਾ 1.5 ਮਹੀਨਾ ਇਜਾਜ਼ਤ ਹੋਵੇ। ਪਤਾ ਚੱਲੇ ਅਸੀਂ ਵੀ ਕੋਈ 10-20 ਹਜ਼ਾਰ ਕਮਾਇਆ ਹੈ, ਬੱਚੇ ਦੀ ਰੋਟੀ ਮਿਲੀ ਸਾਨੂੰ, ਬੱਚੇ ਵੀ ਖੁਸ਼ ਹੋਏ ਨੇ, ਕੋਈ ਚੀਜ਼ ਬਣਾਈਏ, ਕਾਰੋਬਾਰ ਕਰੀਏ, बिल्कुल। ਸਾਡੇ ਵੀ ਦਿਲ 'ਚ ਖੁਆਇਸ਼ ਪੂਰੀ ਹੋਵੇ। चलो, पूरी उनकी नज़र ते आ रही है। ਬਾਕੀ ਵੀ ਕਹਿੰਦੇ ਆ ਪੰਜਾਬ ਟਿੱਕਾ ਕੋਲੇ ਅਸੀਂ ਰੇਸ਼ਮੀ ਮੋਟੀ ਖਾਈਏ ਜਾ ਕੇ। जरूर खाओगे सर, इंशाल्लाह। सर सुनाओ, बसंत आ रही, फिर इत्थे कोई गुड़ियां डोरां रखोगे तुसी भी? हाँ जी, अच्छा, पहले काम करते सी तुसी? गुड्डी टोर ਦਾ ਹੀ ਕਰਦੇ ਰਹੇ ਆ। ਛੱਡ ਦਿੱਤਾ ਜਿੱਦੋਂ ਦੀ ਪਾਬੰਦੀ ਸੀ। उनको यानी कि कोई 20 साल तो ज़्यादा टाइम हो गया ਤੁਹਾਨੂੰ ਛੱਡੇ ਨੂੰ ਕੰਮ? 20-25 ਸਾਲ ਹੋ ਗਏ ਨੇ ਛੱਡੇ। ਹੁਣ ਕੋ ਕਾਰੀਗਰਾਂ ਨਾਲ ਰਾਬਤਾ ਸ਼ਾਬਤਾ ਕੀਤਾ ਤੁਹਾਡਾ? ਗੁੱਡੀਆਂ ਡੋਰਾ ਰੱਖੋਗੇ ਫਿਰ ਹੁਣ? ਹਾਂਜੀ, ਉਹ ਬੱਚੇ ਲੱਗੇ ਨੇ, ਲਿਆ ਨਸਪਜ ਕਰ ਰਹੇ ਨੇ, ਰਾਬਤੇ ਕਰ ਰਹੇ ਨੇ, ਕੋਈ ਮਾਲ ਵਗੈਰਾ ਲੱਭ ਰਹੇ ਨੇ। ਲੱਭੇਗਾ ਤਾਂ ਇਨਸ਼ਾਅੱਲਾ ਰੱਖ ਕੇ ਵੇਚਾਂਗੇ, ਅੱਲਾ ਨੇ ਚਾਹਿਆ। ਲਾਇਸੈਂਸ ਬਣਵਾ ਲਿਆ। ਲਾਇਸੈਂਸ ਬਣਵਾ ਲਿਆ ਤੁਸੀਂ? ਹਾਂਜੀ, ਮਤਲਬ ਤਿਆਰੀ ਪੂਰੀ ਹੈ ਫਿਰ? ਹਾਂਜੀ ਪੂਰੀ ਹੈ। ਟਾਈਮ ਥੋੜਾ ਰਹਿ ਗਿਆ ਜੀ, ਲੋਰੀਆਂ ਦੀ ਖਪਤ ਨਹੀਂ ਪੂਰੀ ਹੋਣੀ ਤੁਹਾਡੇ ਕੋਲ ਮਾਲ ਦੀ। ਹਾਂਜੀ, ਇਹ ਤੇ ਗੱਲ ਹੈ ਕਿ ਨਹੀਂ ਐਵੇਂ? ਲੇਕਿਨ ਇਹ ਉਸਮਾ ਬੁਖਾਰੀ ਸਾਹਿਬ ਦਾ ਬਿਆਨ ਪੜਿਆ ਹੈ ਕਿ ਉਹ ਆਇਆ ਕਿ ਜੀ ਉਹ 9 ਤਰੀਕ ਤੋਂ ਬਾਅਦ ਉਹ ਚੰਗਾ ਇਸ਼ੂ ਹੈ। ਅਗਰ 9 ਤਰੀਕ ਤੋਂ ਬਾਅਦ ਪਕੜ ਤੱਕ ਸ਼ੁਰੂ ਹੋ ਗਏ ਤੇ ਉਹ ਕਹਿੰਦੇ ਜੀ 10 ਸਾਲ ਲਈ ਅੰਦਰ ਕਰ ਦੇਾਂਗੇ। ਇਹ ਪਰੇਸ਼ਾਨ ਹੋ ਗਏ ਅਸੀਂ ਕਿ ਇਹ ਕੀ ਇਸ਼ੂ ਬਣ ਗਿਆ ਹੈ। ਤੁਸੀਂ ਚਾਹੁੰਦੇ ਕਮ ਸੇ ਕਮ ਸੀਜ਼ਨਲ ਕੰਮ ਵੀ ਹੋਵੇ ਤੇ ਕੋਈ 2 ਮਹੀਨੇ ਤੇ ਚੱਲਣਾ ਚਾਹੀਦਾ? ਨਹੀਂ, ਕਮ ਸੇ ਕਮ ਕੋਈ ਉਹਨੂੰ ਮਾਲ ਨੂੰ ਬੰਦ ਕਰਨ ਲਈ ਪੈਕ ਕਰਕੇ ਕਿਤੇ 2 ਟਿਕਾਣੇ ਲਾਉਣ ਦਾ ਕੋਈ 5-10 ਦਿਨ ਦਾ ਵਕਤ ਤੇ ਦੇਣਾ। ਇਹ ਤੇ ਨਹੀਂ ਨਾ ਕਿ 8 ਨੂੰ ਕੀਤਾ ਤੇ 9 ਨੂੰ ਬੰਦ ਕਰ ਦਿਓ। ਉਹ ਤੇ ਦੁਕਾਨ ਤੋਂ ਪੈਕ ਕਰਕੇ ਸੰਭਾਲਣ ਲਈ ਵੀ 2-3 ਦਿਨ ਚਾਹੀਦੇ ਨੇ, ਕਿਉਂਕਿ ਗੁੱਡੀ ਟੋਰ ਦਾ ਸਮਾਨ ਹੁੰਦਾ ਹੈ, ਨਾਜ਼ੁਕ ਸਮਾਨ ਹੁੰਦਾ ਹੈ। ਉਹਨੂੰ ਪੈਕ ਕਰਨਾ, ਉਹਨੂੰ ਕਿਸੇ ਤਰੀਕੇ ਨਾਲ ਬੰਦ ਕਰਨਾ ਬੜਾ ਮੁਸ਼ਕਿਲ ਕੰਮ ਹੁੰਦਾ ਹੈ। ਜੇ ਅਗਰ ਉਹਨੂੰ ਅਸੀਂ ਬੰਦ ਕਰਾਂਗੇ, ਪੈਕ ਕਰਾਂਗੇ, ਕਿਸੇ ਜਗ੍ਹਾ ਤੇ 2 ਟਿਕਾਣੇ ਤੇ ਰੱਖਾਂਗੇ, ਫੇਰ ਹੀ ਜਾ ਕੇ ਉਹਦਾ ਕੋਈ ਸੱਦੇ ਪਾਪ ਹੋਏਗਾ ਨਾ। ਉਹਨੂੰ ਸੁੱਟ ਤੇ ਨਹੀਂ ਨਾ ਦੇਣਾ, ਜਿਹੜਾ ਬਚ ਜਾਣਾ ਉਹਨੂੰ ਸੁੱਟ ਤੇ ਨਹੀਂ ਨਾ ਦੇਣਾ। ਤੇ ਉਹ ਕਹਿੰਦੇ ਨੇ ਜੀ ਨਹੀਂ ਜੀ, ਉਹ ਤੇ ਮਤਲਬ ਕਿ ਤੁਸੀਂ 8 ਨੂੰ ਮਨਾਓ ਤੇ 9 ਨੂੰ ਸਾਰਾ ਕੁਝ ਖਤਮ ਕਰ ਦਿਓ, ਨਹੀਂ ਤੇ ਫੜ ਲਾਂਗੇ, 10 ਸਾਲ ਦਾ ਮੁਕੱਦਮਾ ਬਣ ਜਾਏਗਾ। ਉਹ ਜਿਹੜਾ ਮਾਲ ਬਚੇਗਾ ਉਹ ਕਿੱਥੇ ਸੁੱਟਾਂਗੇ? ਠੀਕ ਹੋ ਗਿਆ ਜੀ, ਤੁਹਾਡਾ ਪੁਆਇੰਟ ਆ ਗਿਆ ਜੀ। अस्सलाम वालेकुम सर, सब तो पहले तो साडा माइक पकड़ो ना सर, तुसी क्योंकि बहुत अंदर बैठे हो। वालेकुम सलाम जनाब। अच्छा सर, बसंत शुरू हो रही है, बिल्कुल खैर ना लावे जी। पहले दसो ਤੁਹਾਡੇ जज्बात की ने? जज्बात ठीक है, होनी चाहिए है। हुकूमत की मेहरबानी है कि उन्होंने पानी का बसंत वालों सानू इजाजत दी है, उन्होंने बहुत मेहरबानी है। ठीक हो गया। अच्छा सर, तुसी पहले कितने साल पहले काम करते थे? मैं 1962 का काम करने वाला।
ਇਹ ਗੁੱਡੀਆਂ ਡੋਰਾਂ ਦਾ ਕੰਮ 70 ਕਰਦੇ ਦੇ ਸੀ। ਖਾਤੇ ਮੇਰੇ ਕੋਲ ਨੇ। ਮੈਂ ਬਾਹਰ ਤੋਂ ਲੈ ਕੇ ਪਾਬੰਦੀ ਤੱਕ ਮੈਂ ਕੰਮ ਕੀਤਾ 40 ਸਾਲ। ਠੀਕ ਹੋ ਗਿਆ। ਅੱਜ ਕੱਲ ਤੁਸੀਂ ਕੀ ਰੱਖਿਆ ਬਸ ਹੈ? ਇਹ ਟਿਕੇ ਟਿਕੇ ਗੱਟੇ ਗੁੱਟੇ ਜੋ ਕੋ ਲਾਟਰੀਆਂ ਵਗੈਰਾ ਦਾ ਜੋ ਬਾਜ਼ਾਰ ਦੇ ਮੁਤਾਬਕ ਹੈਗਾ ਕਰਨਾ ਪੈਂਦਾ ਹੈ, ਉਹ ਵੀ ਰੋਟੀ ਪਾਣੀ ਵਾਸਤੇ। ਨਹੀਂ ਹੁਣ ਸਰ ਦੁਬਾਰਾ ਐਲਾਨ ਹੋ ਗਿਆ ਬਸੰਤ ਤੇ ਬਸ ਥੋੜੇ ਦਿਨਾਂ ਤੱਕ, ਜੀ, ਤੇ ਜੀ। ਤੁਸੀਂ ਦੁਬਾਰਾ ਲਿਆਓਗੇ ਇੱਥੇ ਗੁੱਡੇ ਬਿਲਕੁਲ ਡੋਰਾਂ? ਲਿਆਵਾਂਗੇ ਜੀ, ਮਾਲਕ ਦੀ ਗਵਰਨਮੈਂਟ ਨੇ ਇਜਾਜ਼ਤ ਦਿੱਤੀ। ਹਾਲੀ ਦੇ ਪੰਜਾਬ ਦੇ ਵਿੱਚ ਗੁੱਡੀ ਨਹੀਂ ਮਿਲਦੀ ਬਈ, ਹਾਂਜੀ। ਨਾ ਮਟੀਰੀਅਲ ਹੈ ਨਾ ਕੁਛ ਹੈ, ਤੇ ਸਾਨੂੰ ਦੂਜੇ ਸੂਬਿਆਂ ਤੋਂ ਲਿਆਣੀ ਪੈਣੀ ਹੈ। ਉਹ ਬੜੇ ਨਖਰੇ ਕਰਦੇ ਪਏ ਨੇ। ਅੱਛਾ। ਉਹ ਪਹਿਲੇ ਕਦੀ ਸਾਡੇ ਗਾਹਕ ਹੁੰਦੇ ਨੇ, ਸਾਡੇ ਹੁਦਾਰੀਏ ਗਾਹਕ ਸਨ, ਸਾਨੂੰ ਉਹਨਾਂ ਕੋਲੋਂ ਜਾ ਕੇ ਲਿਆਣਾ ਪਏਗਾ ਸੌਦਾ। ਠੀਕ ਹੋ ਗਿਆ। ਉਹ ਦੇਣ ਜਾਂ ਨਾ ਦੇਣ ਉਹਨਾਂ ਦੀ ਮਰਜ਼ੀ ਹੈ। ਅੱਛਾ ਸਰ, ਅੱਜ ਤੋਂ ਕੁਝ ਸਾਲ ਪਹਿਲੇ, ਕੋਈ 20 ਸਾਲ ਪਹਿਲੇ ਦੀ ਗੱਲ ਕਰਨੇ ਆ, ਜਿਹੜੀ ਆਖਰੀ ਬਸੰਤ ਸੀ ਜੀ। ਉਦੋਂ ਮਾਲ ਕਿਵੇਂ ਪੂਰਾ ਕੀਤਾ ਸੀ? ਮਾਲ ਐਸਾ ਪੂਰੇ ਬਚਿਆ ਮਾਲ ਦੀ ਸਾਡੇ ਕੋਲ। ਅੱਛਾ। 2005 ਦੀ ਪਾਬੰਦੀ ਨਾਲ ਅਸੀਂ ਗੁਦਾਮਾਂ ਦੇ ਵਿੱਚ ਲਾ ਕੇ ਤੇ ਤਾਲੇ ਲਾ ਕੇ ਅਸੀਂ ਖੋਲੀ ਨਹੀਂ। ਨਹੀਂ, ਮੈਂ ਤੁਹਾਡੇ ਕੋਲ ਪੁੱਛਣਾ ਇਹ ਚਾਹ ਰਿਹਾ, ਉਦੋਂ ਮਾਲ ਤੁਸੀਂ ਆਪ ਤਿਆਰ ਕਰਦੇ ਸੀ ਜਾਂ ਕਿੱਥੋਂ ਮੰਗਵਾਉਂਦੇ ਸੀ ਉਸ ਦੌਰ 'ਚ? ਵੈਗਨ ਪਿੰਡ ਹੀ ਤਿਆਰ ਹੁੰਦਾ, ਰਜਾਨੀ ਹੁੰਦਾ, 10 ਕਿਲੋਮੀਟਰ ਅੰਦਰ ਪਿੰਡ ਹੈਗਾ। ਉਹ ਪੂਰਾ ਪਿੰਡ ਗੁੱਡੀ ਬਣਾਉਂਦਾ, ਮਰੀਦ ਕੇ ਗੁੱਡੀ ਬਣਦੀ ਸੀ, ਪੂਰਾ ਮਰੀਦ ਕੇ ਗੁੱਡੀ ਬਣਾਉਂਦਾ ਸੀ। ਅੱਛਾ। ਮਾਮੀਆਂ ਕਲੋਨੀ ਗੁੱਡੀ ਬਣਦੀ ਸੀ, ਔਰ ਉਸ ਤੋਂ ਬਾਅਦ ਸ਼ਦਰੇ ਗੁੱਡੀ ਬਣਦੀ ਸੀ, ਔਰ ਉਸ ਤੋਂ ਬਾਅਦ ਸ਼ਦਰੇ ਬਣਦੀ ਸੀ, ਭਗਵਾਨਪੁਰੇ ਗੁੱਡੀ ਬਣਦੀ। 35 ਲੱਖ ਬੰਦਾ ਕੰਮ ਕਰਦਾ ਸੀ, ਇਸ ਚੀਜ਼ ਦੇ ਨਾਲ ਮੁਲਵਸ ਹੈਗਾ ਸੀ। ਅੱਛਾ। ਜਿਹੜਾ ਬੇਕਾਰ ਹੋ ਗਿਆ ਆਪਣੇ ਐਸੇ ਏਰੀਆ 'ਚ ਮੁਰੀਦ ਐਸੇ ਕੇ ਏਰੀਏ ਲਾਹੌਰ, 'ਚ, ਇਹ ਪੰਜਾਬ ਦਾ। ਇਹ ਤਾਂ ਤੁਹਾਡੀਆਂ ਤਾਂ ਬੜੀਆਂ ਯਾਦਦਾਸ਼ਤਾਂ ਨੇ। ਇਹ ਤੁਹਾਡੇ ਇਸੇ ਬਾਜ਼ਾਰ 'ਚ ਮੀਆਂ ਸਾਹਿਬ ਹੀ ਆਉਂਦੇ ਹੁੰਦੇ ਸਨ ਬਸੰਤ ਮੀਆਂ ਰਾਤ। ਸਾਹਿਬ ਬਿਲਕੁਲ ਠੀਕ ਹੈ। ਮੀਆਂ ਸਾਹਿਬ ਆਪਣੇ ਘਰ ਹੈ ਜਿੱਥੇ ਇਮਾਮ ਬਾਰਕਾ ਨਹੀਂ ਆ, ਹਾਂ। ਇਹਦੇ ਨਾਲ ਹੀ ਸਾਹਮਣੇ ਡਿੱਗ ਪਿਆ ਮਕਾਨ। ਹਾਂ। ਉਹ ਮੇਰੇ ਵਾਲਦ ਸਾਹਿਬ ਦੇ ਸੱਕੇ ਚਾਚੇ ਦਾ ਪੁੱਤਰ ਸੀ ਰਾਣਾ ਜਮੀਰ, ਉਹਦੇ ਛੱਤ ਤੇ ਆ ਕੇ ਪਤੰਗਬਾਜ਼ੀ ਕਰਦੇ ਹੁੰਦੇ ਸਨ। ਅੱਛਾ। 83 ਤੋਂ ਪਹਿਲੇ 2-3 ਦਫਾ ਉਹ ਮੇਰੇ ਕੋਲ ਸੌਦਾ ਵੀ ਲਗਾਇਆ ਇਹਨੇ ਅੱਛਾ। ਇਹ ਬੜੇ ਦੁਕਾਨ ਤੇ। 83 ਤੋਂ ਪਹਿਲੇ, 82 ਤੋਂ ਪਹਿਲੇ। ਠੀਕ ਹੋ ਮੈਂ ਗਿਆ। ਡੇਟਾ ਬਿਲਕੁਲ ਠੰਡੇ ਹੋ ਗਿਆ, ਤੁਹਾਨੂੰ ਮੈਂ ਦੱਸਦਾ। ਠੀਕ ਹੋ ਗਿਆ। ਉਸ ਤੋਂ ਬਾਅਦ ਵਜ਼ੀਰੇ ਖਜ਼ਾਨਾ ਪੰਜਾਬ ਲੱਗੇ ਤੇ ਫਿਰ ਆਣਾ ਕੱਟ ਗਿਆ। ਅੱਛਾ। ਤੇ ਦੂਜੇ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਵੀ ਆਉਂਦੇ ਨਹੀਂ, ਉਹ ਰਹਿੰਦੇ ਨਹੀਂ ਸੀ? ਅੱਛਾ। ਮੀਆਂ ਸਾਹਿਬ, ਵੱਡੇ ਮੀਆਂ ਸਾਹਿਬ ਵੀ ਵੱਡੇ ਆਉਂਦੇ ਸਨ? ਮੀਆਂ ਸਾਹਿਬ ਬਸੰਤ ਦਾ ਤਾਂ ਫਿਰ ਇਹਦਾ ਮਤਲਬ ਉਹਨਾਂ ਨੂੰ ਵੀ ਬੜਾ ਸ਼ੌਕ ਰਿਹਾ ਕਿਸੇ ਦੌਰ। ਬਿਲਕੁਲ ਇਹ ਹੈ। ਹੁਣ ਅੱਗੇ ਬਸੰਤ ਸ਼ੁਰੂ ਹੋ ਰਹੀ ਹੈ, ਜੀ। ਤੁਹਾਨੂੰ ਪਤਾ ਹੈ ਸਿਰਫ ਲਾਹੌਰ 'ਚ ਹੋ ਰਹੀ ਹੈ, ਤੇ ਲਾਹੌਰ ਤੇ ਇੰਨੀ ਖਪਤ ਕਿਵੇਂ ਪੂਰੀ ਹੋਏਗੀ? ਇਹੋ ਗੁੱਡੀ ਚੀਜ਼ ਡੋਰ ਦੀ। ਅਸੀਂ ਸੋਚ ਹੀ ਹੈ ਕਿ ਕਿੱਥੋਂ ਪੂਰੀ ਕਰਾਂਗੇ। ਮੇਰਾ ਰਾਤੀ ਇੱਕ ਭਾਈ ਸੀ ਬੈਠਾ ਹੈ ਸੀ ਮੇਰੇ ਕੋਲ, ਕਹਿੰਦਾ ਜੀ ਗਵਰਨਮੈਂਟ ਗੁੱਡੀ ਦੇਗੀ। ਮੈਂ ਕਿਹਾ 1 ਕਰੋੜ ਤੋਂ ਉੱਤੇ ਗੁੱਡੀ ਚਾਹੀਦੀ ਹੈ, ਤੇ ਕਿੱਥੋਂ ਗਵਰਨਮੈਂਟ ਪੈਦਾ ਕਰੇਗੀ ਗੁੱਡੀ? ਹਾਂਜੀ। ਕਹਿੰਦਾ ਜੀ ਗੁੱਡੀ ਪੂਰੀ। ਮੈਂ ਕਿਹਾ ਸਵਾਲ ਹੀ ਨਹੀਂ ਪੈਦਾ ਹੋਣਾ, ਗਵਰਨਮੈਂਟ ਰਾਤੀ ਬਹਿਸ ਕਰਦੇ ਪੈਦਾ। ਅੱਛਾ। ਉਹ ਸਰਕਾਰੀ ਮੁਲਾਜ਼ਮ ਸੀ, ਕਹਿੰਦਾ ਗਵਰਨਮੈਂਟ ਪੂਰੀ ਕਰੇਗੀ। ਮੈਂ ਕਿਹਾ ਹੋ ਹੀ ਨਹੀਂ ਸਕਦੀ। ਹਾਂ। ਮੈਂ ਕਿਹਾ ਸਾਨੂੰ ਇਜਾਜ਼ਤ ਦੇ, ਅਸੀਂ ਉਹਨਾਂ ਦੇ ਤਰਲੇ ਵਗੈਰਾ ਕਰਾਂਗੇ ਤੇ ਫੇਰ ਹੀ ਉਹ ਕੋਈ ਗੁੱਡੀ ਲੈ ਕੇ ਆਵਾਂਗੇ। ਸਾਨੂੰ ਇਜਾਜ਼ਤ ਦੇਗੀ ਤੇ ਗੁੱਡੀ ਆਏਗੀ। ਕਿਉਂਕਿ ਲਾਹੌਰ ਇੰਨਾ ਵੱਡਾ ਏਰੀਆ ਹੈ, ਇੰਨੀ ਤਾਦਾਦ, ਇੰਨੀ ਹਾਂ। ਆਵਾਮ ਹੈ। ਹੁਣ ਤਾਂ ਉਹ ਪਹਿਲੇ ਕਿੰਨਾ ਏਰੀਆ ਸੀ, ਹੁਣ ਤਾਂ ਉਸ ਤੋਂ ਡਬਲ ਟ੍ਰਿਪਲ ਹੋ ਗਿਆ। ਮੈਂ ਕਿਹਾ ਲਾਇਸੈਂਸ ਦੇ ਨਾਲ ਸਾਨੂੰ ਸੂਬਿਆਂ ਤੋਂ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਹਾਂ। ਜੇ ਸਾਨੂੰ ਰਸਤੇ 'ਚ ਕਿਸੇ ਨੇ ਤੰਗ ਕਰਨਾ ਤੇ ਅਸੀਂ ਕਿੱਥੋਂ ਲਿਆ ਕੇ ਕਰਾਂਗੇ? ਅੱਛਾ। ਹੁਣ ਕੀ ਹਾਲਾਤ ਨਜ਼ਰ ਆਉਂਦੇ ਜੇ ਖਪਤ ਪੂਰੀ ਕਰ ਦਿਓਗੇ ਲੋਰੀਆਂ ਦੀ? ਦੇਖੋ ਜੀ, ਖਪਤ ਤਾਂ ਨਹੀਂ ਪੂਰੀ ਹੁੰਦੀ, ਹਾਂ ਹਾਂ। ਤੇ ਕਿਉਂਕਿ ਤੁਹਾਨੂੰ ਦੱਸਿਆ ਸਾਰਾ ਸਾਲ ਅਸੀਂ ਗੁੱਡੀ ਬਣਵਾਉਣਾ ਨਾ, ਤਾਂ ਫੇਰ ਜਾ ਕੇ ਬਸੰਤ ਹੁੰਦੀ ਸੀ। ਅੱਛਾ। ਇੱਕ ਦਿਨ ਕਾਰੀਗਰਾਂ ਨੂੰ ਵੇਲਾ ਨਹੀਂ ਸੀ ਬੈਠਣ ਦੇਈਦਾ। ਤੇ ਹੁਣ ਫਿਰ ਉਹਦਾ ਸੀਜ਼ਨਲ ਅਗਰ ਕੰਮ ਤੁਹਾਨੂੰ ਮਿਲ ਜਾਏ ਕਿ ਇੱਕ ਡੇਢ ਮਹੀਨੇ ਦਾ ਕਰਨਾ ਸਿਰਫ, ਉਹਦੇ ਤੇ ਵੀ ਮੁਤਮਿਨ ਹੋ? ਬਾਹਰ ਆ ਕੇ ਮਜਬੂਰੀ ਹੈ ਨਾ ਹੋਣ ਕੋਲੋਂ ਵੀ। ਹਾਂ। ਤੁਸੀਂ ਤਿਆਰ ਹੋ ਵਾਪਸ ਆਉਣ ਨੂੰ ਇਸ ਪੇਸ਼ੇ 'ਚ ਫਿਰ? ਬਿਲਕੁਲ ਆਉਣ ਨੂੰ ਤਿਆਰ ਹਾਂ। सर बसंत दोबारा शुरू होने वाली है, हुकूमत ने ऐलान भी कर दिता है। ठीक है, बड़ी अच्छी गल है। होनी चाहिए बसंत। हाँ, बड़ी अच्छी गल है, होनी भी चाहिए। ਤੁਹਾਡੀ ਇਸ ਦੁਕਾਨ 'ਚ ਪਹਿਲੇ ਕਿਸੇ ਦੌਰ 'ਚ ਹੁੰਦਾ ਰਿਹਾ ਕੰਮ? हाँ, ਹੁੰਦਾ ਰਹੇ। ਤੁਹਾਡੇ ਵਟਕੇ ਕਰਦੇ ਰਹੇ ਨੇ ਸਰ? नहीं, मैं करता रहे। ਅੱਛਾ, ਤੁਸੀਂ ਆਪ ਹੀ ਕਰਦੇ ਰਹੇ ਹੋ? जी, ਦੁਬਾਰਾ ਫਿਰ ਇਹ ਬਾਜ਼ਾਰ ਕੋ ਸਜੇਗਾ? इंशाल्लाह इंशाल्लाह। ਤੁਸੀਂ ਵੀ ਇਰਾਦਾ ਰੱਖਦੇ ਹੋ ਕੰਮ ਦਾ ਦੁਬਾਰਾ? देखो, अगर आसानी होगी तो लाजमी काम करांगे। ਹਾਂ, ਤੁਸੀਂ ਕੋਈ ਲਾਇਸੈਂਸ ਵਗੈਰਾ ਅਪਲਾਈ ਕੀਤਾ ਫਿਰ? हाल ही नहीं किया। ਕਿਉਂਕਿ ਹੁਣ ਮੈਂ ਲਾਇਸੈਂਸ ਵਗੈਰਾ ਤਾਂ ਬਣ ਰਹੇ ਨੇ हाँ, ਲੋਕਾਂ बन ਦੇ। रहे। ਪਿੱਛੇ ਕੁਝ ਲੋਕਾਂ ਨੇ ਬਣਵਾਏ ਵੀ ਨੇ। ਅੱਛਾ, ਤੇ ਬਣਾ ਲੈਣੇ ਅਸੀਂ, ਅੱਜ ਹੀ ਬਣਾ ਲੈਣੇ। ਅਬ ਬਸੰਤ 'ਚ ਟਾਈਮ ਤਾਂ ਥੋੜਾ ਹੀ ਰਹਿ ਹਾਂ, ਗਿਆ। ਤੇ ਉਹ ਹਾਲੀ ਬੜੀ ਪ੍ਰੋਬਲਮ ਹੈਗੀਆਂ ਨਾ। ਤੁਹਾਡਾ ਤਾਂ ਬੜਾ ਤਜਰਬਾ ਹੈ ਉਸ ਦੌਰ 'ਚ, ਇਹ ਲੋਰੀਆਂ ਦੀ ਖਪਤ ਪੂਰੀ ਹੋ ਸਕਦੀ? ਤੁਸੀਂ ਮੈਨੂੰ ਦੱਸੋ 20 ਦਿਨਾਂ 'ਚ ਨਹੀਂ, ਇਹ 20 ਦਿਨਾਂ 'ਚ ਨਹੀਂ ਹੋ ਸਕਦੀ। ਕਿੰਨੀ ਬਸੰਤ, ਕਿੰਨਾ ਦੌਰ ਚਾਹੀਦਾ ਹੈ, ਕਿੰਨੀ ਗੁੱਡੀ ਚਾਹੀਦੀ ਹੈ? ਹਾਲੀ ਤਾਂ ਮੇਰੇ ਖਿਆਲ ਕੋਈ ਸਟਾਰਟ ਹੀ ਨਹੀਂ ਹੋਇਆ। ਲੇਕਿਨ ਬਸੰਤ ਵੀ ਥੋੜੀ ਜੀ ਇਸ ਸਾਲ ਤੇ ਮਹਿਦੂਦ ਹੋਈ, ਫਿਰ ਅਗਲੇ ਸਾਲ ਇਨਸ਼ਾਅੱਲਾ ਅਗਰ ਕੋਈ ਹਾਦਸਾ ਨਾ ਹੋਇਆ ਹਾਂ ਹਾਂ। ਤੇ ਲਾਜ਼ਮੀ ਹੋਏਗੀ ਅਗਲੇ ਸਾਲ, ਯਾਨੀ ਕਿ ਥੋੜੀ ਥੋੜੀ ਗ੍ਰੈਜੂਅਲੀ ਵਧੇਗੀ। ਵੈਸੇ ਤਾਂ ਹਿਫਾਜ਼ਤੀ ਇਕਦਾਮਾਂ ਤੇ ਹੁਕੂਮਤ ਹਾਂ। ਕਰਨਾ ਚਾਹ ਰਹੀ ਹੈ। ਕੋਈ ਹਾਂ, ਮੋਟਰਸਾਈਕਲਾਂ ਦੇ ਅੱਗੇ ਵੀ ਲਗਵਾ ਰਹੇ ਨੇ, ਡੋਰ ਵੀ ਉਹ ਕਹਿ ਰਹੇ ਨੇ ਕੈਮੀਕਲ ਇਸਤੇਮਾਲ ਨਹੀਂ ਕਰਨੀ, ਸਹੀ ਹੈ। ਗੁੱਡਾ ਵੀ ਛੋਟਾ। ਹਾਂ,
ਮੇਰੇ ਖਿਆਲ 'ਚ ਵੈਸੇ ਤਾਂ ਕੰਮ ਠੀਕ ਰਹੇਗਾ ਅਗਰ ਇਹਨੇ ਕੰਮ ਠੀਕ ਰਹੇਗਾ। ਇਹਨਾਂ ਤੇ ਅਮਲ ਹੋ ਗਿਆ ਤਾਂ ਹਾਂ ਵੈਸੇ ਲੋਹੇ ਦੀ ਬਾਤ ਨਹੀਂ ਆਉਂਦੇ ਸੀ ਇਨਸ਼ਾਅੱਲਾ ਅਮਲ ਹੋਏਗਾ ਇਹਦੇ ਤੇ। ਕਿਉਂਕਿ ਡੋਰ ਦਾ ਤੁਹਾਨੂੰ ਵੀ ਆਈਡੀਆ ਕੱਚ ਵਾਲੀ ਡੋਰ ਹੈ ਜਾਂ ਸਖਤ ਡੋਰ ਹੈ ਤੇ ਡੋਰਾਂ ਦੇ ਬੜੇ ਸ਼ੌਕੀਨ ਨਹੀਂ ਉਹ ਹੁਣ ਮੈਥ ਕੀ ਉਹ ਬਰੀਕ ਧਾਗਾ ਤੇ ਬਰੀਕ ਧਾਗੇ ਦੀ ਜਿਹੜੀ ਡੋਰ ਹੁੰਦੀ ਹੈ ਨਾ ਉਹ ਪਿੰਨੀ ਤੇ ਲੱਗਦੀ ਹੈ ਬਸ ਜਿਹੜੀ ਤਾਂ ਇਜਾਜ਼ਤ ਹੀ ਨਹੀਂ ਹਾਂ ਬਸ ਮੇਨ ਇਹ ਵਜ੍ਹਾ ਹੈ। ਬਾਕੀ ਖੁਸ਼ ਹੋ ਇਸ ਫੈਸਲੇ ਤੋਂ ਹਾਂ, ਪਸੰਦ ਹੋਣੀ ਚਾਹੀਦੀ ਭਰਪੂਰ। ਭਰਪੂਰ ਸਰ ਕੋਈ 2 ਦਹਾਈਆਂ ਬਾਅਦ ਕੋਈ 25 ਸਾਲ ਦਾ ਟਾਈਮ ਇੱਕ ਨਵੀਂ ਨਸਲ ਤਿਆਰ ਹੋ ਗਈ ਹੈ ਤੇ ਬਸੰਤ ਲੌਟ ਰਹੀ ਹੈ, ਕੀ ਕਹਿਣਾ ਚਾਹੋਗੇ? 25 ਸਾਲ ਦੇ ਹੋ ਗਏ ਨੇ ਹਾਂ ਜਦੋਂ ਅਸੀਂ ਕਰਨੇ ਸਾਂ ਹਾਂ ਤੇ ਉਸ ਵੇਲੇ ਕੰਮ ਅਰੂਜ ਸੀ ਸਹੀ ਠੀਕ ਹੈ ਨਾ। ਉਸ ਵੇਲੇ ਇੱਕ ਰੌਣਕ ਸੀ, ਇੱਕ ਖੂਬਸੂਰਤ ਸੀ ਕਿ ਜਿਹੜੇ ਬੱਚੇ ਨੇ ਸਭ ਛੱਤਾਂ ਦੇ ਹੁੰਦੇ ਸਨ ਤੇ ਖੂਬਸੂਰਤ ਮਾਹੌਲ ਸੀ। ਜਿਸ ਤਰ੍ਹਾਂ ਕਿ ਮਿੰਟੋ ਪਾਰਕ ਲਾ ਲਓ, ਉਸ ਟਾਈਮ ਦੇ ਉੱਤੇ ਮਨਸ਼ਿਆਤ ਦਾ ਇੱਕ ਮਸਲਾ ਸੀ ਕਿ ਉਹਦੇ ਉੱਤੇ ਵੀ ਮੈਂ ਇੱਕ ਥੋੜਾ ਇੰਟਰਵਿਊ ਦਿੱਤਾ ਸੀ ਤੇ ਉਹ ਲੋਕ ਇਸ ਪਾਸੇ ਸ਼ੌਕ ਰੱਖਦੇ ਸਨ। ਛੱਤਾਂ ਦੇ ਉੱਤੇ ਬੱਚੇ ਸਨ, ਵੱਡੇ ਸਨ, ਖੂਬਸੂਰਤੀ ਪੈਦਾ ਹੁੰਦੀ ਸੀ ਕਿਉਂਕਿ ਜਸ਼ਨ ਬਹਾਰ ਸੀ। ਕਿਉਂਕਿ ਇਹ ਅਕਸਰ ਜਿਹੜੀ ਹੈ ਬਸੰਤ ਹੁੰਦੀ ਸੀ ਅਗਰ ਤੇ ਇਹ ਜਿਹੜੀ ਸ਼ਾਮ ਨੂੰ ਹੁੰਦੀ ਸੀ ਨਾ ਜਿਹੜੇ ਇੱਥੋਂ ਮੋਚੀ ਗੇਟ ਤੋਂ ਸਟਾਰਟ ਹੋਈ ਸੀ, ਰਾਤ ਦੀ ਗੇਮ ਹੁੰਦੀ ਸੀ, ਵਾਈਟ ਗੁੱਡੇ ਹੁੰਦੇ ਸਨ, ਰਾਤ ਦੀ ਬਸੰਤ ਲਹਿਦਾ ਹੁੰਦੀ ਸੀ, ਦਿਨ ਦੀ ਲਹਿਦਾ ਹੁੰਦੀ ਸੀ, ਉਹਦੇ ਨਾਲ ਖੁਸ਼ੀਆਂ ਆਉਂਦੀਆਂ ਸਨ, ਖੂਬਸੂਰਤੀ ਪੈਦਾ ਹੁੰਦੀ ਸੀ ਜਨਾਬ। ਤੇ ਹੁਣ ਮਸਲਾ ਇਹ ਹੈ ਕਿ ਉਹਨੋਂ ਬੱਚੇ ਲੱਗ ਗਏ ਨੇ ਹੋਰ ਪਾਸੇ। ਅਗਰ ਇਹ ਸਿਸਟਮ ਹੁੰਦਾ ਹੈ, ਜੇ ਸਹੀ ਹੁੰਦਾ ਹੈ, ਉਹੀ ਪਿੰਨੇ ਦਾ ਦੌਰ ਆ ਜਾਂਦਾ। ਪਹਿਲਾ ਪਿੰਨੇ ਦਾ ਦੌਰ ਸੀ, ਉਸ ਵੇਲੇ ਬਰੀਕ ਡੋਰਾਂ ਹੁੰਦੀਆਂ, 82 ਡੋਰਾਂ ਹੁੰਦੀਆਂ ਸਨ, 30 ਨੰਬਰ ਹੋ ਗਈ, 60 ਨੰਬਰ ਹੋ ਗਈ, 70 ਨੰਬਰ ਹੋ ਗਈ। ਅੱਛਾ ਖਤਰਨਾਕ ਨਹੀਂ ਹੁੰਦੀ ਉਹ ਬਰੀਕ ਡੋਰ ਹੁੰਦੀ ਇਹਦਾ ਇੱਕ ਮੈਂ ਲੋਕ ਕਹਿੰਦੇ ਨੇ ਕਿ ਕੈਮੀਕਲ ਕੁਛ ਨਹੀਂ ਆ। ਜਿਹੜੀ ਮੋਟੀ ਡੋਰ ਹੈ ਨਾ, ਮੋਟੀ ਡੋਰ ਇਹ ਪਿਸਟਲ ਲਾਇਆ ਗਿਆ ਹੈ, ਜਿਸ ਵੇਲੇ ਨਹੀਂ ਵੀ ਲੱਗੀ ਹੋਗੀ ਨਾ ਗਲਾ ਕੱਟ ਜਾਏਗਾ, ਠੀਕ ਹੈ ਨਾ। ਸੋ ਉਹ ਬਰੀਕ ਡੋਰ ਹੁੰਦੀ ਸੀ, ਟੁੱਟ ਜਾਂਦੀ ਸੀ, ਉਹ ਟੋਟੇ ਹੋ ਜਾਂਦੀ ਸੀ, ਉਹਦਾ ਨੁਕਸਾਨ ਨਹੀਂ ਸੀ। ਅਗਰ ਹਕੂਮਤ ਇਹ ਚਾਹਵੇ ਕਿ ਇਹ ਪਿੰਨੇ ਦਾ ਡੋਰ ਲੈ ਆਵੇ ਔਰ ਐਲੀਗੇਸ਼ਨ ਲਗਾ ਦੇਣ ਕਿ ਇਹ ਬਰੀਕ ਡੋਰ ਹੀ ਹੋਣੀ ਚਾਹੀਦੀ ਹੈ। ਨਹੀਂ ਉਹ ਸਰ ਬਰੀਕ ਡੋਰ ਕੈਮੀਕਲ ਹੁੰਦੀ ਹੈ? ਨਹੀਂ ਬਰੀਕ ਡੋਰ ਕੈਮੀਕਲ ਕੁਛ ਨਹੀਂ, ਕੈਮੀਕਲ ਹੁੰਦਾ ਸੀ ਇੱਕ ਕ੍ਰਿਸਟਲ ਦੀ ਤਾਰ ਹੁੰਦੀ ਸੀ, ਉਹਦੇ ਉੱਤੇ ਮਾਝਾ ਲਗਾਇਆ ਜਾਂਦਾ ਸੀ, ਕੈਮੀਕਲ ਉਹਨੂੰ ਕਹਿ ਲਓ, ਠੀਕ ਹੈ। ਉਹ ਕੁਛ ਵੀ ਨਹੀਂ ਕਹਿੰਦਾ। ਲੇਕਿਨ ਅਸੀਂ ਜਦੋਂ ਇਹ ਪਾਬੰਦੀ ਲੱਗੀ ਹੈ ਨਾ, ਉਦੋਂ ਅਸੀਂ ਵਕੀਲ ਸ਼ੀਲ ਕਰਾਏ ਨੇ, ਲੇਕਿਨ ਉਦੋਂ ਵੀ ਅਸੀਂ ਇਹ ਕਹਿੰਦੇ ਪਿੰਨੇ ਦਾ ਦੌਰ ਆ ਜੇ। ਕੁਝ ਜਿਹੜੇ ਚਰਖੀ ਦਾ ਦੌਰ ਆਏ ਨਾ, ਲੋਕਾਂ ਨੇ ਜ਼ਿਆਦਤੀ ਕੀਤੀ, ਮੋਟੀਆਂ ਡੋਰਾਂ ਬਣਾ ਲਿੱਤੀਆਂ। ਉਹ ਫਿਰ ਮੋਟੀ ਡੋਰ ਨੇ ਕੀ ਕੀਤਾ, ਉੱਤੇ ਕੱਚ ਲਾਣਾ ਸ਼ੁਰੂ ਕਰ ਦਿੱਤਾ। ਉਹ ਤੇ ਲੱਗਿਆ ਐਨੇ ਕਿ ਤੇਜ਼ ਹੁੰਦੀ ਸੀ ਪਿੱਛੇ, ਉਹਨੂੰ ਕਹਿੰਦੇ ਨੇ ਤਨਪੋਸ਼। ਉਹ ਡੋਰ ਮਾਝੇ ਤੋਂ ਬਗੈਰ ਹੁੰਦੀ ਸੀ, ਆਪਣੇ ਹੱਥ ਬਚਾ ਲਏ, ਲੋਕਾਂ ਦੇ ਗਲੇ ਕੱਟੇ ਜਾਣੇ। ਇਹ ਤੇ ਅਸੀਂ ਇਸ ਕੰਮ ਨੂੰ ਨਾ ਫਿਰ ਤੋਬਾ ਕਰ ਲਿਆ। ਮੇਰੇ ਹਾਲੇ 25 ਸਾਲ ਬਾਅਦੋਂ ਫਿਰ ਇਹ ਸਿਲਸਿਲਾ ਜਾਰੀ ਹੋਣ ਲੱਗਾ। ਲੇਕਿਨ ਇਹ ਜਾਰੀ ਹੋਣ ਤੋਂ ਪਹਿਲੇ ਐਸਾ ਕੰਮ ਹੋ ਗਿਆ, ਐਸਾ ਕੰਮ ਕੋਈ ਜਾਨ ਨਾ ਜਾਵੇ। ਐਸੋ ਦੇ ਅਸੀਂ ਆਪਣਾ ਕੰਮ ਛੱਡ ਦਿੱਤਾ ਕਿਉਂਕਿ ਅੱਛਾ ਨਹੀਂ ਲੱਗਦਾ ਸੀ ਕਿ ਅਸੀਂ ਐਨੀ ਕਮਾਈ ਅਸੀਂ ਖਾਈਏ, ਕਿਸੇ ਦੀ ਜਾਨ ਚਲੀ ਜਾਵੇ। ਜਾਨ ਬਹੁਤ ਕੀਮਤੀ ਹੈ, ਠੀਕ ਹੈ ਨਾ। ਉਹਨਾਂ ਹਕੂਮਤ ਵੈਸੇ ਇਕਦਾਮਤ ਤਾਂ ਕਰ ਰਹੀ, QR ਕੋਡ ਵੀ ਬਣਾ ਰਹੇ ਨੇ ਗੁੱਡੀਆਂ ਤੇ ਡੋਰਾਂ ਤੇ, ਉਹ ਬਕਾਇਦਾ। ਮੈਂ ਕਹਿੰਦਾ ਅੱਛੀ ਗੱਲ ਹੈ। ਹਾਂ ਉਹ ਤੁਹਾਡੀ ਵਾਲੀ ਗੱਲ ਉਹ ਚਰਖੀ ਤਾਂ ਖਤਮ ਕਰ ਰਹੇ ਨੇ ਬਕਾਇਦਾ। ਉਸ ਟਾਈਮ ਤੇ ਹੁੰਦਾ ਸੀ ਪੌਣਾ ਗੁੱਡਾ, ਸਿੱਧਾ ਪੌਣਾ ਗੁੱਡਾ, ਤਾਵਾ, 1.5 ਤਾਵਾ, ਵੱਡਾ ਗੁੱਡਾ ਅਸੀਂ ਕਹਿੰਦੇ ਬਹੁਤ ਵੱਡਾ ਗੁੱਡਾ 2.5 ਤਾਵਾ। ਉਹ ਉਹਨੂੰ ਵੱਡੇ ਗੁੱਡੇ ਦੀ ਵੀ ਇਜਾਜ਼ਤ ਨਹੀਂ ਦੇ ਰਹੇ, ਜੇ ਸਿਰਫ 1.5 ਤਾਵੇ ਤੱਕ ਸ਼ਾਇਦ ਰਹਿਣਾ ਹੈ। 1.5 ਤਾਵੇ ਤੱਕ ਰਹਿਣ, ਇਹਨਾਂ ਨੂੰ ਕੰਟਰੋਲ ਹੀ ਰੱਖਣ ਤੇ ਫਿਰ ਤੇ ਇਹ ਕਾਮਯਾਬ ਹੋਏਗਾ। ਅਗਰ ਇਹ ਹਕੂਮਤ ਚਾਹਵੇ ਕਰ ਸਕਦਾ ਸਾਰਾ ਕੁਝ, ਕਰ ਸਕਦੇ ਨੇ ਸਾਰਾ ਕੁਝ। ਲੇਕਿਨ ਅਸੀਂ ਜਿਹੜੇ ਨਾਲ ਅਸੀਂ ਲੋਕ ਨਹੀਂ ਬਾਦ ਆਉਂਦੇ, ਅਸੀਂ ਆਪਣੀ ਤੌਰ ਤੇ ਡੋਰਾਂ ਕੱਢ ਕੇ ਮੋਟੀਆਂ ਡੋਰਾਂ ਲਵਾਉਂਦੇ ਹਾਂ, ਉਹਦੇ ਤੇ ਪਾਬੰਦੀ ਹੋਣੀ ਚਾਹੀਦੀ ਹੈ। ਉਹ ਇਸ ਵਾਸਤੇ ਕਿ ਕੋਈ ਸਾਨੀਆਂ ਪੈਦਾ ਨਾ ਹੋਵੇ, ਠੀਕ ਹੈ ਨਾ ਜੀ। ਉਸ ਟਾਈਮ ਦੇ ਵਿੱਚ ਮੇਰੇ ਖਿਆਲ ਹੈ ਮੈਂ ਕੰਮ 35 ਸਾਲ ਤੋਂ ਪਹਿਲੇ ਦੀ ਮੈਂ ਗੱਲ ਕਰਨਾ ਪਿਆ, ਅਸੀਂ ਗੁੱਡੀ ਬਣਾਉਂਦੇ ਸਾਂ, ਬੜੇ ਬੜੇ ਅੱਛੇ ਲੋਕ ਉਸਤਾਦ ਹੁੰਦੇ ਸਨ, ਮਿੰਟੋ ਪਾਰਕ ਪੇਜ ਹੁੰਦੇ ਸਨ, ਕੱਪਾਂ ਦੇ ਪੇਜ ਹੁੰਦੇ ਸਨ। ਲੋਕ ਇਸ ਵਿੱਚ ਤਵੱਜਾ ਕਰਦੇ ਸਨ ਕਿ ਲੋਕ ਐਕਸਰਸਾਈਜ਼ ਹੀ ਸੀ ਹੈ ਬੜੀ, ਜਿਹਦਾ ਕਿ ਬੰਦਾ ਅਗਰ ਬਿਮਾਰ ਹੈ ਨਾ, ਅਗਰ ਉਹ ਪੇਜ ਕਰ ਰਿਹਾ ਤੇ ਉਹ ਐਕਸਰਸਾਈਜ਼ ਹੀ ਸੀ ਤੇ ਉਹਦੇ ਨਾਲ ਬੜੇ ਫਾਇਦੇ ਸਨ। ਮਿੰਟੋ ਪਾਰਕ ਦੇ ਫੱਟੇ ਲੱਗੇ ਹੁੰਦੇ ਸਨ, ਉੱਥੇ ਗੇਮ ਹੁੰਦੀ ਸੀ ਤੇ ਕੀ ਖੂਬਸੂਰਤੀ ਸੀ। ਛੱਤਾਂ ਤੇ ਹੁੰਦਾ ਸੀ, ਕਦੀ ਐਸਾ ਆਸਾਨੀ ਨਹੀਂ ਹੋਇਆ ਕਿ ਗਲਾ ਕੱਟਿਆ ਗਿਆ ਕਿਉਂਕਿ ਡੋਰਾਂ ਬਰੀਕ ਸਨ। 100 ਨੰਬਰ ਇਸ ਵੇਲੇ 30 ਡੋਰਾਂ ਕਰਨਾ, 30 ਨੰਬਰ, 70 ਨੰਬਰ, 80 ਨੰਬਰ, ਫਿਰ 50 ਘੋੜਾ ਆਇਆ, ਉਹ ਵੀ ਬਲੈਤੀ ਸੀ, ਉਹ 9 ਤਾਰੀ ਹੁੰਦੀ ਸੀ, ਬਾਕੀ 6 ਤਾਰੀ ਹੁੰਦੀ। 9 ਤਾਰੀ ਡੋਰ ਜਿਹਨੂੰ ਟੁੱਟ ਜਾਂਦੀ ਹੈ। ਇਹ ਜਿਹੜੀ ਡੋਰਾਂ ਮਜ਼ੀਦ ਮੋਟੀਆਂ ਆਈਆਂ ਨਾ, ਇਹਨੇ ਤਬਾਹੀ ਫੇਰੀ ਸੀ। ਸਾਡਾ ਬਿਜ਼ਨਸ ਸੀ, ਲੇਕਿਨ ਨੁਕਸਾਨ ਤੇ ਹੋਇਆ। ਅੱਛਾ ਹੁਣ ਦੁਬਾਰਾ ਇਜਾਜ਼ਤ ਮਿਲ ਰਹੀ ਹੈ, ਤੁਸੀਂ ਦੁਬਾਰਾ ਸ਼ੁਰੂ ਕਰੋਗੇ ਕੰਮ? ਨਹੀਂ, ਉਹ ਅਸੀਂ ਤਾਂ ਸ਼ੁਰੂ ਕਰਾਂਗੇ ਕਿ ਸਾਨੂੰ ਆਪਣੀ ਇੱਜ਼ਤ ਦਾ ਵੀ ਪਾਸ ਹੈ। ਅਸੀਂ ਸ਼ੁਰੂ ਕਰਨੇ ਆ ਤੇ ਮੇਰਾ ਮਤਲਬ ਐਸਾ ਕੋਈ ਮਾਮਲਾ ਹੁੰਦਾ ਉਹ ਸਾਡੇ ਤੇ ਨਾ ਆ ਜਾਵੇ। ਉਹ ਇਹ ਸੋਚ ਯਕੀਨ ਕਰੋ ਅਸੀਂ ਡਰਨੇ ਆ
ਤੇ ਹੁਣ ਸਾਡੀ ਜਿਹੜੀ ਲਾਈਨ ਹੈ ਮੇਰੀ ਕੁਝ ਐਸੀ ਲਾਈਨ ਹੈਗੀ ਹੈ ਤੇ ਉਹਦੇ ਵਿੱਚ ਡਰ ਲੱਗਦਾ ਹੈ ਕਿ ਅਸੀਂ ਬੁੱਢੇ ਬੰਦੇ ਹੋ ਗਏ ਆ ਤੇ ਉਸ ਟਾਈਮ ਦੇ ਵਿੱਚ ਵੱਡੇ ਵੱਡੇ ਉਸਤਾਦ ਮੇਰੇ ਖਾਲੇ ਨਵਾਸ਼ੀ ਸਾਹਿਬ ਉਹਨਾਂ ਦੀਆਂ ਮੇਰੇ ਕੋਲ ਪਿਕਚਰਾਂ ਪਈਆਂ ਪੇਜ ਕਰ ਰਹੇ ਇਹ ਪਿੱਛੇ ਅੱਡੇ ਸਨ ਉੱਥੇ ਮਾਸ਼ਾਅੱਲਾ ਆਉਂਦੇ ਸਨ ਗੁੱਡੀ ਮੇਰੀ ਜਾਂਦੀ ਸੀ ਤੇ ਬੜੀ ਰੌਣਕ ਹੁੰਦੀ ਸੀ ਲੇਕਿਨ ਲੋਕਾਂ ਨੇ ਇਸ ਨੂੰ ਨਜਾਇਜ਼ ਫਾਇਦਾ ਉਠਾਇਆ ਗਲਤ ਪਾਸੇ ਚੱਲ ਗਏ ਨੋਟ ਕਮਾਉਣਾ ਸ਼ੁਰੂ ਕਰ ਦਿੱਤੇ ਚਰਖੀ ਬਿਲਕੁਲ ਬੰਦ ਕਰ ਦੇਣ ਬੈਨ ਕਰ ਦੇਣ ਤੇ ਮੇਰੀ ਰਿਕੁਐਸਟ ਹੈ ਲੋਕਾਂ ਤੇ ਕਿ ਇਹਨੂੰ ਅੱਛੇ ਤਰੀਕੇ ਨਾਲ ਮਨਾਇਆ ਜਾਵੇ ਇਹ ਨਹੀਂ ਕਿ ਤੁਸੀਂ ਆਪਣੇ ਤੌਰ ਤੇ ਮਨਾਓ ਕਿਤੇ ਕਿਸੇ ਜਾਨ ਚਲੀ ਜਾਵੇ ਤੇ ਮੈਂ ਨਹੀਂ ਚਾਹੁੰਦਾ ਕਿ ਇਹ ਕਿਸੇ ਦਾ ਐਸਾ ਮਾਮਲਾ ਪੈਦਾ ਹੋ ਜਾਵੇ ਦੇਖੋ ਕਾਰੋਬਾਰ ਖੁੱਲੇਗਾ ਖੁਸ਼ਹਾਲੀ ਹੋਏਗੀ ਲੋਕ ਕਈ ਐਸੇ ਨੇ ਮੇਕਰ ਬਣਾਉਣ ਵਾਲੇ ਬੜੇ ਬੜੇ ਅੱਛੇ ਬੜੇ ਬੜੇ ਪਿਆਰੇ ਲੇਕਿਨ ਉਹ ਛੱਡ ਬੈਠੇ ਨੇ ਕਈ ਦੁਨੀਆ ਤੋਂ ਚਲੇ ਗਏ ਨੇ ਜਿਸ ਤਰ੍ਹਾਂ ਵੀ ਮਿੰਟੋ ਬਾਅਦ ਕੇ ਬੜੇ ਬੜੇ ਆਪਣਾ ਉਸਤਾਦ ਉਹ ਅਲਹਮਦੁਲਿਲਾ ਪਿਕਚਰਾਂ ਵੀ ਪਈਆਂ ਹੀ ਉਹਨਾਂ ਦੀ ਪੁਰਾਣੇ ਉਸਤਾਦ ਯਾਦ ਆਉਂਦੇ ਨੇ ਲੇਕਿਨ ਉਹ ਵਕਤ ਅੱਛਾ ਸੀ ਦੌਰ ਅੱਛਾ ਸੀ ਔਰ ਲਾਲਚ ਨਹੀਂ ਸੀ ਹੁਣ ਲੋਕਾਂ ਹੀ ਲਾਲਚ ਪੈ ਗਈ ਹੈ ਨਾ ਉਹ ਇੱਕ ਦੂਜੇ ਨਾਲ ਇੱਕ ਮੁਤਫਕ ਹੋ ਕੇ ਚੱਲਦੇ ਨਹੀਂ ਚਲੋ ਠੀਕ ਹੋ ਗਿਆ ਸਰ ਥੈਂਕ ਯੂ ਬਿਹਤਰ ਹੋ ਗਿਆ ਸਰ ਤੁਹਾਡਾ ਪੈਗਾਮ ਆ ਗਿਆ ਔਰ ਇਹ ਗੱਲ ਠੀਕ ਹੈ ਕਿ ਇਨਸਾਨੀ ਜਾਨ ਸਭ ਤੋਂ ਜ਼ਿਆਦਾ ਕੀਮਤੀ ਹੈ ਬਾਕੀ ਬਾਜ਼ਾਰ ਦੀਆਂ ਰੌਣਕਾਂ ਬਹਾਲ ਹੋਣੀਆਂ ਚਾਹੀਦੀਆਂ ਨੇ ਬਸੰਤ ਵੀ ਹੋਣੀ ਚਾਹੀਦੀ ਹੈ ਲੇਕਿਨ ਇਨਸਾਨੀ ਜਾਨ ਬਹੁਤ ਜ਼ਰੂਰੀ ਹੈ ਇਸੇ ਨਾਲ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਇਸ ਤੋਂ ਬਾਅਦ ਹਾਜ਼ਰ ਹੋਵਾਂਗੇ ਕੁਝ ਹੋਰ ਮਜ਼ੀਦ ਕਾਰੀਗਰਾਂ ਨਾਲ ਤੁਹਾਨੂੰ ਮਿਲਵਾਵਾਂਗੇ ਗੁੱਡੀ ਡੋਰਾਂ ਵਾਲਾ ਕੰਮ ਜਿਹੜੇ ਕਰਦੇ ਰਹੇ ਨੇ ਇੱਕ ਬ੍ਰੇਕ ਦੁਬਾਰਾ ਆਵਾਂਗੇ अस्सलाम जी वालेकुम सलाम सर ਕਿਹੜਾ ਚਾਰ ਤੁਹਾਡੇ ਕੋਲ ਪਿਆ ਹੈ ਸਾਡੇ ਕੋਲ ਸਰ ਜੀ ਇਹ ਸਾਦੇ ਪਏ ਨੇ ਸਾਰੇ ਪਏ ਨੇ ਆਵਾਜ਼ ਨਹੀਂ ਜੇ ਤੁਹਾਡੀ ਆ ਰਹੀ ਮੇਰੇ ਤੱਕ ਮੇਰਾ ਗਲਾ ਬੈਠਾ ਬਾਹਰ ਤਬੀਅਤ ਨਹੀਂ ਸਹੀ ਤੇ ਸਰ ਬਸੰਤ ਆਉਣ ਵਾਲੀ ਹੈ ਬਸੰਤ ਹੋਣੀ ਚਾਹੀਦੀ ਕਿ ਨਹੀਂ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਇਸ ਵਾਰ ਦਾ ਨੁਕਸਾਨ ਹੈ ਬੱਚਿਆਂ ਨੂੰ ਜਾਨੀ ਨੁਕਸਾਨ ਦਾ ਡਰ ਹੋਏਗਾ ਹਾਂਜੀ ਤੇ ਅਗਰ ਉਹ ਕੋਈ ਹਿਫਾਜ਼ਤੀ ਇਕਦਾਮਾਤ ਕਰ ਦਿੱਤੇ ਜਾਵਨ ਫਿਰ ਫਾਸੀ ਤੇ ਕੋਈ ਵੀ ਨਹੀਂ ਹੁੰਦੇ ਕਈ ਦਫਾ ਵੇਖੇ ਨੇ ਮੋਟਰਸਾਈਕਲਾਂ ਦੇ ਬੱਚੇ ਤੁਸੀਂ ਵੀ ਮਾਰ ਕਿਸੇ ਦੌਰ 'ਚ ਕੰਮ ਕਰਦੇ ਰਹੇ ਹੋ ਨਾ ਅਸੀਂ ਜ਼ਿੰਦਗੀ 'ਚ ਨਹੀਂ ਕੀਤਾ ਅੱਛਾ ਇਹ ਪੂਰਾ ਬਾਜ਼ਾਰ ਤਾਂ ਗੁੱਡੀਆਂ ਦਾ ਹੀ ਸੀ ਉਹ ਕਰਦੇ ਰਹਿਣ ਉਹਨਾਂ ਦਾ ਨਹੀਂ ਬਸੰਤ ਹੋਣੀ ਵੀ ਨਹੀਂ ਚਾਹੀਦੀ ਚਲੋ ਠੀਕ ਹੋ ਸਰ ਕਿਹੜੇ ਚਾਰ ਪਏ ਜੀ ਹਰ ਕਿਸਮ ਦਾ ਚਾਰ ਮਿਲੇਗਾ ਵੈਜੀਟੇਬਲ ਚਾਰ ਸਬ ਮਿਕਸ ਚਾਰ ਘਰ ਦਾ ਬਣਿਆ ਚਾਰ ਲਸੂੜੇ ਦਾ ਲਸਣ ਦਾ ਲੀਮੂ ਦਾ ਮਿਰਚ ਦਾ ਗਾਜਰ ਦਾ ਸਭ ਚਨਿਆਂ ਤੋਂ ਦਾ ਸਪੈਸ਼ਲ ਅਚਾਰ ਕਿਹੜਾ ਤੁਹਾਡਾ ਸਭ ਤੋਂ ਸਪੈਸ਼ਲ ਚਾਰ ਸਾਡੇ ਕੋਲ ਮਿਕਸ ਚਾਰ ਹੁੰਦਾ ਹੈ ਇਹਦੇ ਵਿੱਚ 12-13 ਆਈਟਮਾਂ ਹੁੰਦੀਆਂ ਨੇ ਅੱਛਾ ਮਸਾਲਾ 12 ਵਗੈਰਾ बेहतरीन क्वालिटी च होंदा है नमक लाइट होंदा है हर चीज़ होंदी है ਇਹ ਕਿਹੜਾ ਚਾਰ ਜੀ? हाली आम दा चार है 400 रुपए किलो होंदा है ਅੱਛਾ ਤੇ फिर है मिक्स चार 250 रुपए किलो जे वो मिक्स चार 300 रुपए किलो जे स्पेशल वाला जेह्ड़ा है 450 रुपए किलो है फिर लसूड़े दा चार है 400 रुपए किलो ਅੱਛਾ ਸਰ ਇਹ ਲਸੂੜੇ ਦਾ ਫਾਇਦਾ ਕੀ ਹੈ सूरा वैसे दा फायदा कोई खाते होंदा है बस जायके वास्ते लसन दा चार होंदा है वो ब्लड प्रेशर वास्ते होंदा है अच्छा। कोलेस्ट्रॉल वास्ते होंदा है शुगर वगैरह दा जो मसला होवे ओदे वास्ते होंदा है मिर्चां चार है सुहाने दी मूली दा चार है दर्दां वगैरह वास्ते गैस ਅੱਛਾ वगैरह ਮਿਰਚ ਦਾ वास्ते ਤਾਂ ਮੈਂ ਸੁਣਿਆ ਵੀ ਹੋਇਆ ਕਿ ਇਹ ਤਾਂ ਬੰਦੇ ਦੀ ਵੀ ਦਾ ਜ਼ਹਿਰ ਮਾਰ ਦਿੰਦੀ ਮਿਰਚ ਹਾਂਜੀ ਇਹ ਬਹੁਤ ਤੇਜ਼ ਹੁੰਦੀ ਹੈ ਹਾਂ। ਤੇ ਫਿਰ ਜਿਹੜਾ ਸੁਹਾਨੇ ਦੀ ਮੂਲੀ ਦਾ ਚਾਰ ਹੈ ਵਾਲਾ ਇਹ ਦਰਦਾਂ ਵਾਸਤੇ ਗੈਸ ਵਾਸਤੇ ਤੇਜ਼ਾਬੀਅਤ ਵਗੈਰਾ ਵਾਸਤੇ ਹੁੰਦਾ ਹੈ ਨਹੀਂ ਬਸੰਤ ਹੋਣੀ ਚਾਹੀਦੀ ਹੈ ਨਹੀਂ ਨੁਕਸਾਨ ਜਾਨੀ ਨੁਕਸਾਨ ਹੁੰਦਾ ਉਹਦੀ ਵਜ੍ਹਾ ਨਹੀਂ ਹੋਣੀ ਚਾਹੀਦੀ ਹਾਂ ਬਾਕੀ ਹਰ ਕਿਸੇ ਦੀ ਆਪਣਾ ਡਿਸੀਜਨ ਨਹੀਂ ਆਵੇ ਉਹਨਾਂ ਦੀ ਮਰਜ਼ੀ ਹੈ ਹੁਕੂਮਤ ਕੀ ਕਰਦੀ ਹੈ ਕੀ ਨਹੀਂ ਕਰਦੀ ਹੁੰਦਾ ਤੇ ਤੁਹਾਨੂੰ ਪਤਾ ਨੁਕਸਾਨ ਹੀ ਜਿੰਨਾ ਮਰਜ਼ੀ ਤੁਸੀਂ ਸੇਫਟੀ ਕਰ ਲਓ ਨੁਕਸਾਨ ਫਿਰ ਵੀ ਹੋਣਾ ਬਾਕੀ ਇਹ ਵੇਖ ਰਹੇ ਹੋ ਇੱਥੇ ਕੋਈ ਦੁਬਾਰਾ ਸਜਣੀਆਂ ਦੁਕਾਨਾਂ ਗੁੱਡੀ ਡੋਰਾਂ ਨਾਲ ਕਿ ਨਹੀਂ ਇਹ ਤਾਂ ਅੱਲਾ ਫਿਰ ਤਾਂ ਜਾਣਦਾ ਹੁਕੂਮਤ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ ਤੁਸੀਂ ਵੈਸੇ ਚਾਹੁੰਦੇ ਹੋ ਪਸੰਦ ਹੋਣੀ ਚਾਹੀਦੀ ਕਿ ਨਹੀਂ ਨਹੀਂ ਪਸੰਦ ਨਹੀਂ ਹੋਣੀ ਚਾਹੀਦੀ ਨਹੀਂ ਚਲੋ ਠੀਕ ਹੋ ਗਿਆ ਜੀ ਮਿਹਰਬਾਨੀ ਜੀ ਸ਼ੁਕਰੀਆ ਵੀਹਾਂ 25 ਸਾਲਾਂ ਬਾਅਦ ਸਰ ਦੁਬਾਰਾ ਬਸੰਤ ਆ ਰਹੀ ਹੈ ਕੀ ਕਹਿੰਦੇ ਹੋ ਖੁਸ਼ ਹੋ जी बसंत आनी चाहिए ठीक है पर वो जो गवर्नमेंट ਜਿਹੜੇ ਅਸੂਲ ਕੀਤੇ ਨੇ ਉਹਦੇ ਮੁਤਾਬਕ ਬਸੰਤ ਹੋਏ ਤੇ ਬਿਹਤਰੀਨ ਹੈ ਅੱਛਾ ਤੇ ਉਹ ਲੋਕ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਚਲੋ ਲੋਕਾਂ ਨੂੰ ਖੁਸ਼ੀ ਹੋਣ ਦਾ ਮੌਕਾ ਮਿਲਦਾ ਹੈ ਤੇ ਉਹ ਖੁਸ਼ होना ਇਸ चाहिए ਦੁਕਾਨ 'ਚ ਵੀ ਡੋਰਾ ਹੁੰਦੀਆਂ ਸਨ ਕਿਸੇ ਦੌਰ 'ਚ नहीं ਗੁੱਡੀਆਂ ये पंजाब टिक्के की दुकान थी पहले इधर से पंजाब टिक्के ने शुरू किया था अच्छा। अब माशाल्लाह वो उधर चले गए हैं ये उनकी दुकान है ਦੇਖ ਰਹੇ ਹਾਂ ਬਸੰਤ ਆ ਰਹੀ ਹੈ ਤੇ ਇਹ ਦੁਬਾਰਾ ਦੁਕਾਨਾਂ ਸਜਣਗੀਆਂ ਇੱਥੇ नहीं वो 3 दिन के लिए सजेंगे उसके बाद फिर बंद हो जाएंगे ਅੱਛਾ ਯਾਨੀ ਕਿ ਕੋਈ ਸੀਜ਼ਨਲ ਕੰਮ ਵੀ ਹੋਵੇ ਤੇ ਕੋਈ ਮਹੀਨਾ ਡੇਢ ਰਹਿਣਾ ਨਹੀਂ ਚਾਹੀਦਾ वो तो रहना चाहिए ਤੇ ਅੱਛਾ। ਅਗਰ ਉਹ ਲੇਕਿਨ ਗਵਰਨਮੈਂਟ ਫਿਰ ਲੋਕ ਨਹੀਂ ਬਾਜ਼ ਆਣਗੇ ਨਹੀਂ ਗਵਰਨਮੈਂਟ ਵੇਖਦੀ ਵੀ ਹੈ ਜੇ ਅਸੂਲ ਦੇ ਮੁਤਾਬਕ ਕਰਨਗੇ ਪਸੰਦ ਹਾਂ। ਤੇ ਚੱਲਦਾ ਰਹੇਗਾ ਜੇ ਨਹੀਂ ਕਰਨਗੇ तो बंद कर देंगे अच्छा। गवर्नमेंट ने तो इसीलिए इनको कुछ मौका दिया है ਹਾਂ लाहौरियों को मौका दिया है कि ठीक हो ਚੈੱਕ जाए ਕਰਨ ਲੱਗੇ हाँ। ਅਸੀਂ
ਚਲੋ ਫਿਰ ਇਸ ਵਾਰੀ ਚੈੱਕ ਹੋ ਜਾਣਗੇ ਲੋਰੀ ਵੀ। ਇਸ ਲਈ ਚੈੱਕ ਹੋ ਜਾਣਗੇ, ਫਿਰ ਅਗਲੇ ਸਾਲ ਜਿਹੜਾ ਨਾ ਠੀਕ ਹੋ ਜਾਣਗੇ। ਅੱਛਾ ਸਰ, 20-25 ਸਾਲ ਬਾਅਦ ਦੁਬਾਰਾ ਬਸੰਤ ਸ਼ੁਰੂ ਹੋਣ ਲੱਗੀ ਹੈ, ਐਲਾਨ ਕਰ ਦਿੱਤਾ ਨੇ ਬਸੰਤ ਹੋਏਗੀ, ਤੁਹਾਨੂੰ ਲੱਗ ਰਿਹਾ? ਭਾਜੀ ਕਿ ਐਲਾਨ ਤਾਂ ਹੁਕੂਮਤ ਨੇ ਕਰ ਦਿੱਤਾ ਹੈ, ਅਜੇ ਨਜ਼ਰ ਨਹੀਂ ਆਉਂਦੀ ਵੀ ਕਿ ਉਸ ਤਰ੍ਹਾਂ ਦੀ ਪਸੰਦ ਹੋਏਗੀ ਜੋ 20-25 ਸਾਲ ਪਹਿਲੇ ਹੁੰਦੀ ਸੀ। ਉਹ ਬੜੀ ਜ਼ਬਰਦਸਤ ਪਸੰਦ ਹੁੰਦੀ, ਹਰ ਪਾਸੇ ਗੁੱਡੀ ਦੇ ਉੱਧਰ ਨੱਚ ਰਹੇ, ਉੱਧਰ ਆ ਰਹੇ ਨੇ। ਤੇ ਹੁਣ ਤੇ ਕਿਸੇ ਟਾਈਮ ਤੇ ਜਰਾ ਕੋਈ ਛੱਤ ਉੱਤੇ ਚੜ੍ਹਦਾ ਉਹ ਫੜ ਲਓ ਲੈ ਜਾਓ। ਨਹੀਂ, ਹੁਣ ਤਾਂ ਹੁਕੂਮਤ ਨੇ ਐਲਾਨ ਕਰ ਦਿੱਤਾ ਹੈ। ਹੁਕੂਮਤ ਨੇ ਐਲਾਨ ਕੀਤਾ, ਨਹੀਂ ਪਤਾ ਵੀ ਕੁਝ ਨਹੀਂ ਲੱਗਦਾ। ਤੁਸੀਂ ਕਿੰਨਾ ਅਰਸਾ ਪਹਿਲੇ ਕੰਮ ਕਰਦੇ ਸੀ? ਮੈਨੂੰ ਤਕਰੀਬਨ ਅਸੀਂ 25 ਤੋਂ 30 ਸਾਲ ਪਹਿਲੇ ਜੀ ਇਹਨਾਂ ਮੈਂ ਕੰਮ ਕਰਨਾ ਸੀ ਆਪਣੇ ਵਾਲਦ ਸਾਹਿਬ ਦੇ ਨਾਲ। ਵਾਲਦ ਸਾਹਿਬ ਕਾਲੇ ਭਲਵਾਨ ਤੋਂ ਨਾਂ ਤੋਂ ਮਸ਼ਹੂਰ ਸਨ, ਪੂਰੀ ਮਾਰਕੀਟ ਗੁੱਡਾ ਉਹਨਾਂ ਦਾ ਵਿਕਦਾ ਸੀ। ਤੁਸੀਂ ਵੀ ਪਤੰਗਾ ਬਣਾਉਂਦੇ ਰਹੇ ਉਸ ਦੌਰ 'ਚ? ਮੈਂ ਉਹਨਾਂ ਨਾਲ ਹੀ ਕੰਮ ਕਰਨਾ ਸੀ, ਮੈਂ ਗੁੱਡਾ ਬਣਾਉਣਾ ਸੀ। ਵਾਲਦ ਸਾਹਿਬ ਪਤੰਗ ਬਣਾਉਂਦੇ ਸਨ, ਮੈਂ ਗੁੱਡਾ ਬਣਾਉਣਾ ਸੀ। ਉਹਨੇ ਹੈਗਾ ਕਿ ਲੈਂਦੇ ਕਿ ਉਸ ਤੋਂ ਬਾਅਦ ਜਿਸਲੇ ਉਹ ਪਾਬੰਦੀ ਹੈ ਤੇ ਹੋਈ ਹੈ, ਬੜੀ ਮੁਸ਼ਕਿਲ ਪੇਸ਼ ਆਈ ਹੈ ਸਾਨੂੰ। ਉਹਦੇ ਵਿੱਚ ਮੈਂ ਰਕਸ਼ਾ ਤੱਕ ਵੀ ਚਲਾਇਆ ਕਿ ਲੈਂਦੇ, ਹੋਰ ਵੀ ਮਸਲੇ ਮਸਾਲੇ ਕਾਫੀ ਕੀਤੇ ਨੇ। ਤੇ ਬਾਕੀ ਹੁਣ ਨਾ ਆ ਕੇ ਜਿਹੜਾ ਲਾਲ ਖੂਹ ਦੇ ਕੋਲ ਚਾਹ ਦਾ ਕੰਮ ਸ਼ੁਰੂ ਕੀਤਾ ਹੈ, ਚਾਹ ਦੇ ਨਾਲ ਤੁਸੀਂ ਸਬਜ਼ੀ ਵਗੈਰਾ ਵੇਚਣੀ। ਮੈਂ ਨਾਲ ਮੇਰਾ ਬੇਟਾ ਹੁੰਦਾ ਹੈ। ਕਿ ਮੈਂ ਸੁਣਿਆ ਇੱਥੇ ਬਾਜ਼ਾਰ ਵਿੱਚ ਲੋਕਾਂ ਦੇ ਪੂਰੇ ਘਰ ਵਬਸਤਾ ਸਨ ਇਸ ਸਨਅਤ ਨਾਲ। ਜੀ ਬਿਲਕੁਲ ਇਸ ਤਰ੍ਹਾਂ ਹੀ। ਤੇ ਇੱਥੋਂ ਤੱਕ ਗਿਆ ਸੀ ਕਿ ਬਾਹਰੋਂ ਬੰਦੇ ਆਉਂਦੇ ਸਨ ਕੰਮ ਕਰਨ ਵਾਸਤੇ, ਸਾਡੇ ਕੋਲ ਵੀ ਲੱਗੇ ਰਹੇ ਨੇ। ਤੇ ਕਾਫੀ ਬੱਚੇ ਕੰਮ ਕਰਦੇ ਸਨ, ਇਮਨਾਬਾਦ ਤੋਂ ਆਉਂਦੇ ਸਨ, ਇੱਧਰੋਂ ਗੁਜਰਾਂਵਾਲੇ ਤੋਂ ਆਉਂਦੇ ਸਨ। ਤੇ ਘਰ ਦੇ ਵਿੱਚ ਅਸੀਂ ਮਤਲਬ ਕਾਫੀ ਇੱਕ ਬੈਠਕ ਬਣਾਈ ਸੀ ਇਹਦੇ ਕਵੀ ਭਾਈ। ਤੇ ਹੁਣ ਸ਼ੁਰੂ ਹੋ ਰਿਹਾ, ਫਿਰ ਕੁਝ ਕਰਨ ਲੱਗੇ ਹੋ ਕੋਈ ਹਰਕਤ? ਭਾਈ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਹੋ ਸਕਿਆ ਤੇ ਫਿਰ ਕਰਾਂਗੇ ਇਨਸ਼ਾਅੱਲਾ। ਬਾਕੀ ਪਹਿਲੇ ਬਸੰਤ ਬਣਾ ਰਹੀ ਬਸੰਤ ਬਣਾਣੀ ਤੁਸੀਂ ਫਿਰ? ਹਾਂ ਬਣਾਣੀ ਹੈ। ਅੱਛਾ, ਵਾਲੇ ਸਾਹਿਬ ਗੁੱਡੀ ਬਣਾਦੇ ਸਨ, ਤੁਹਾਨੂੰ ਵੀ ਕੋਈ ਸ਼ੌਕ ਹੈ ਗੁੱਡੀ ਉਡਾਉਣ ਦਾ? ਹੈ। ਬਸੰਤ ਬਣਾਓਗੇ ਖੂਬ? ਸਕੂਲ 'ਚ ਵੀ ਛੁੱਟੀਆਂ ਨੇ ਕਿ ਸਕੂਲ ਹੀ ਜਾਓਗੇ ਉਸ ਦਿਨ? ਸਕੂਲ ਵੀ ਜਾਵਾਂਗਾ। सर अस्सलाम वालेकुम। सर बाजार ਅਸੀਂ ਪੂਰਾ ਹੀ ਫਿਰ ਰਹੇ ਹਾਂ, ਇੱਕ ਦੌਰ ਸੀ ਇਹ ਸਾਰਾ ਗੁੱਡੀਆਂ ਡੋਰਾਂ ਦਾ ਬਾਜ਼ਾਰ ਸੀ। ਜੀ ਬਿਲਕੁਲ ਹੀ ਆ ਸੀ। ਤੁਸੀਂ ਵੀ ਕੰਮ ਕਰਦੇ ਰਹੇ ਹੋ? ਅਸੀਂ ਇੱਥੇ ਨਹੀਂ ਕੀਤਾ, ਅਸੀਂ ਆਪਣੇ ਕਰਨੇ ਹੁੰਦੇ ਸਾਂ ਮੁਸਲਿਮ ਟਾਊਨ ਵਾਲੀ ਸਾਈਡ ਤੇ। ਉੱਥੇ ਅੱਛਾ ਕੰਮ ਹੀ ਆ ਸੀ, ਲੋਕੀ ਸੇਬ ਬਸੰਤ ਮਨਾਉਂਦੇ ਸੀ, ਕੋਈ ਕੈਮੀਕਲ ਦਾ ਦੌਰ ਨਹੀਂ ਸੀ ਹੁੰਦਾ, ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਸੀ ਹੁੰਦੀ। ਜਿਵੇਂ ਕੈਮੀਕਲ ਨੇ ਹੁਣ ਤੇ ਗਵਰਨਮੈਂਟ ਨੇ ਕਿਹਾ ਕਿ ਅਸੀਂ ਕੈਮੀਕਲ ਬੈਨ ਕਰਾਂਗੇ। ਗਵਰਨਮੈਂਟ ਜਿਹੜਾ ਇਨੀਸ਼ੀਏਟਿਵ ਲੈ ਰਹੀ ਹੈ ਅੱਛਾ ਲੈ ਰਹੀ ਹੈ। ਅਗਰ ਤੇ ਕੈਮੀਕਲ ਬੈਨ ਕਰਨ ਤੇ ਆਵਾਮ ਵੀ ਤਾਮਨ ਕਰੇ ਨਾਲ, ਤੇ ਬਸੰਤ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ, ਸੇਫ ਹੋਣੀ ਚਾਹੀਦੀ ਹੈ। ਤੁਸੀਂ ਦੁਬਾਰਾ ਸ਼ੁਰੂ ਕਰੋਗੇ ਫਿਰ ਕੰਮ? ਜੀ ਅਸੀਂ ਇਨਸ਼ਾਅੱਲਾ ਇੱਥੇ ਵੀ ਕਰ ਲਾਂਗੇ, ਉਹ ਸੰਸਾਰ ਸੇ ਅਪਲਾਈ ਕੀਤਾ ਹੋਇਆ। ਦਿਨ ਥੋੜੇ ਰਹਿ ਗਏ ਨੇ ਪਿੱਛੇ? ਸਰ ਦਿਨ ਤਾਂ ਥੋੜੇ ਰਹਿ ਗਏ ਨੇ। ਮੇਰੇ ਸੁਣਨ ਚ ਇਹੀ ਆਇਆ ਕਿ ਯਕਮ ਤੋਂ ਲੈ ਕੇ ਇਜਾਜ਼ਤ ਹੋਏਗੀ ਦੁਕਾਨਦਾਰ ਨੂੰ ਡੋਰ ਗੁੱਡੀ ਸੇਲ ਕਰਨ ਦੀ, ਤੇ 3 ਦਿਨ ਦੇ ਰਹੇ ਨੇ। ਹੁਣ ਦੁਕਾਨਦਾਰ ਵੀ ਥੋੜੇ ਛੇਛੋ ਪੰਜ ਜਿਹਨੇ ਕਿ ਅਸੀਂ ਬਣਾਵਾਂਗੇ ਕਿਦੋਂ ਤੇ ਸੇਲ ਕਿਦੋਂ ਕਰਾਂਗੇ, ਤੇ ਜਿਹੜਾ ਮਾਲ ਬਚ ਜਾਏਗਾ ਉਹਦਾ ਕੀ ਕਰਾਂਗੇ। ਥੋੜੇ ਜਿਹੇ ਤਹਫੁਜ਼ਾਤ ਤੇ ਸਾਰਿਆਂ ਨੇ ਹੀ ਨੇ, ਉਡਾਣ ਵਾਲਿਆਂ ਨੂੰ ਕੋਈ ਟੈਨਸ਼ਨ ਨਹੀਂ, ਬਣਾਉਣ ਵਾਲਿਆਂ ਨੂੰ ਥੋੜੇ ਹੀ ਨੇ। ਬਾਕੀ ਇਹ ਤੇ ਦੇਖੋ ਹੁਣ ਗਵਰਨਮੈਂਟ ਕੀ ਕਹਿੰਦੀ ਹੈ, ਕੀ ਐਲਾਨ ਕਰਦੀ ਹੈ, ਉਹਦੇ ਬਾਅਦ ਹੀ ਸਾਰਾ ਕੁਝ ਪਤਾ ਲੱਗਣਾ। ਵੈਸੇ ਤਾਂ ਗੁੱਡੀਆਂ ਡੋਰਾਂ ਬਣ ਰਹੀਆਂ ਨੇ, ਪਿੱਛੇ ਕਾਰੀਗਰ ਲੱਗੇ ਤਾਂ ਹੋਏ ਨੇ। ਕਾਰੀਗਰ ਲੱਗੇ ਤੇ ਹੋਏ ਨੇ, ਬਸੰਤ ਹੋਣੀ ਹੈ ਤੇ ਅੱਲਾ ਕਰੇ ਕਿ ਸੇਫ ਹੀ ਹੋਏ। ਕਿਉਂਕਿ ਕਹਿ ਰਹੇ ਨੇ ਮੋਟਰਸਾਈਕਲ ਤੇ ਤਾਰਾਂ ਲਗਾਓ, ਸਾਰਾ ਕੁਝ ਕਰੋ। ਆਵਾਮ ਤੇ ਗਵਰਨਮੈਂਟ ਨਾਲ ਰਲ ਕੇ ਜੋ ਵੀ ਕਰਨਗੇ ਅੱਛੇ ਹੀ ਕਰਨਗੇ। ਬਸੰਤ ਠੀਕ ਹੀ ਹੋਣੀ ਚਾਹੀਦੀ ਹੈ। ਖਿਲਾਫ ਇਸ ਲਈ ਹੈ ਕਿ ਜਿਹੜਾ ਨੁਕਸਾਨ ਹੁੰਦਾ ਹੈ ਨਾ, ਉਹ ਨਹੀਂ ਕਿਸੇ ਨੂੰ ਸਮਝ ਆਉਂਦਾ। ਕਿਉਂਕਿ ਇੱਕ ਇਨਸਾਨ ਦੀ ਮੌਤ ਸਾਰੀ ਇਨਸਾਨੀਅਤ ਦੀ ਮੌਤ ਹੈ। ਅਸੀਂ ਇਸ ਹੱਕ 'ਚ ਨਹੀਂ ਹੈ ਕਿਸੇ ਨੁਕਸਾਨ ਹੈ, ਅਗਰ ਨੁਕਸਾਨ ਹੋਣੇ ਤਾਂ ਬੇਸ਼ੱਕ ਨਾ ਕਰਨ। ਜਿਹੜਾ ਤਾਮਨ ਹੁੰਦਾ ਹੈ ਕਿ ਦੇਖੋ ਜੀ ਗਵਰਨਮੈਂਟ ਨਾਲ ਹੁੰਦੀ ਹੈ, ਗਵਰਨਮੈਂਟ ਤੁਹਾਨੂੰ ਸਹੂਲਤ ਦੇ ਰਹੀ ਹੈ, ਉਹ ਸਹੂਲਤ ਦਾ ਫਾਇਦਾ ਚੁੱਕੋ। ਨਜਾਇਜ਼ ਇਸਤੇਮਾਲ ਕਰਕੇ ਕਿੰਨੇ ਬੇਰੁਜ਼ਗਾਰ ਲੋਕੀ ਹੋ ਗਏ ਨੇ, ਸਨਅਤ ਪੂਰੀ ਬੰਦ ਹੋ ਗਈ ਹੈ। ਉਹਦੇ ਮੁਤਾਬਿਕ ਚੱਲਣ, ਕੰਮ ਵੀ ਹੁੰਦਾ ਰਹੇ, ਕਿਸੇ ਨੂੰ ਨੁਕਸਾਨ ਵੀ ਨਾ ਰਹੇ। ਅਸੀਂ ਤਾਂ ਇਸ ਹੱਕ 'ਚ ਹੀ ਗਏ ਹਾਂ। ਤਾਂ ਤੁਸੀਂ ਫਿਰ ਪੂਰੀ ਉਮੀਦ ਹੋ ਕਿ ਦੁਬਾਰਾ ਕਰੋਗੇ ਕੰਮ? ਫਿਰ ਸਰ ਉਮੀਦ ਤਾਂ ਇਹ ਕਰਾਂਗੇ, ਲੇਕਿਨ ਸੇਫ ਹੋਏਗੀ ਤਾਂ ਕਰਾਂਗੇ। ਸੇਫ ਨਹੀਂ ਹੋਏਗੀ ਤੇ ਅਸੀਂ ਰਿਸਕ ਨਹੀਂ ਲਵਾਂਗੇ, ਕਿਉਂਕਿ ਸਾਡੀ ਦੁਕਾਨ ਹੀ ਇਹੀ ਸਟੇਸ਼ਨਰੀ ਸ਼ੋਪ ਹੈ। ਅਸੀਂ ਇਹ ਕੰਮ ਨੂੰ ਪ੍ਰੈਫਰ ਕਰਨੇ ਆ, ਜਿਹੜੇ ਜੇ ਨੁਕਸਾਨ ਹੀ ਆ ਉਹ ਕੰਮ ਅਸੀਂ ਨਹੀਂ ਕਰਦੇ। ਤੁਸੀਂ ਪਰਚੂਨ ਦਾ ਕੰਮ ਕਰਦੇ ਹੋ ਸਰ? ਜੀ ਜੀ ਸਰ। ਸਰ ਇਸ ਬਾਜ਼ਾਰ 'ਚ ਕਿਸੇ ਦੌਰ 'ਚ ਗੁੱਡੀਆਂ ਡੋਰਾਂ ਦਾ ਬੜਾ ਕੰਮ ਸੀ। ਬਿਲਕੁਲ ਐਸੀ ਹੀ ਐਸੀ ਗੁੱਡੀ ਡੋਰ ਦੀ ਤੇ ਇਹ ਪਛਾਣ ਹੈ। ਅਸੀਂ ਬਾਜ਼ਾਰ ਆਇਆ ਹੋ ਗਿਆ ਪੂਰੀ ਮੰਡੀ ਅੱਗੇ ਖੜਾਤੀ ਮਹੱਲੇ ਤੱਕ ਜਿਹੜਾ ਸਾਰਾ ਕੰਮ ਜਿਹੜਾ ਸੀ ਗੁੱਡੀ ਡੋਰ ਦਾ ਹੀ ਹੈਗਾ ਸੀ। ਅੱਛਾ, ਬਹੁਤ ਵੱਡਾ ਬਾਜ਼ਾਰ ਹੈ, ਅਸੀਂ ਬੜੀ ਦੇਰ ਤੋਂ ਟੁਰੇ ਹੋਏ ਹਾਂ। ਇਹਦਾ ਮਤਲਬ ਇਹ ਸਾਰੇ ਬਾਜ਼ਾਰ 'ਚ ਗੁੱਡੀ ਡੋਰ ਸੀ, ਇੰਨਾ ਕੰਮ ਸੀ? ਹਾਂਜੀ, ਇਸ ਬਾਜ਼ਾਰ 'ਚ ਨਹੀਂ, ਤੁਸੀਂ ਇਹ ਚੌਂਕ ਵਿਖਾਓ, ਚੌਂਕ ਤੋਂ ਅੱਗੇ ਸੱਜੇ ਜਾਓ ਤੇ ਅੱਗੇ ਖੜਾਤੀ ਮਹੱਲੇ ਜਿਹੜਾ ਕੰਮ ਸੀ, ਤੁਸੀਂ ਹਿਸਾਬ ਲਾ ਲਓ ਕਿ ਮਸਜਿਦ ਦੀ ਹਾਥੀਗੜ, ਇਹ ਸਾਰਾ ਗੁੱਡੀ ਡੋਰ ਦਾ ਕੰਮ ਹੈ ਸੀ। ਬੜੀ ਵੱਡੀ ਇੰਡਸਟਰੀ ਸੀ। ਤੇ ਇਸ ਤੋਂ ਇਲਾਵਾ ਜਿਹੜੀ ਡੋਰਾਂ ਲੱਗ ਗਈਆਂ ਸਨ, ਤੁਸੀਂ ਕਿਸੇ ਵੀ ਸਾਈਡ ਤੇ ਜ਼ਿਆਦਾ ਜਿਹੜਾ ਮੋਸਟਲੀ ਹੈਗਾ ਸ਼ਾਹੀ ਕਿਲਾ ਦੀ ਬੈਕ ਸਾਈਡ ਤੇ
ਜਿਸ ਵੇਲੇ ਵੀ ਗੁਜ਼ਰੋ ਤੁਸੀਂ ਉੱਥੇ ਡੋਲਾ ਲੱਗ ਹੀ ਰਹੀ ਹੁੰਦੀ ਸੀ। ਜਿੰਨੇ ਬਾਗ ਹੈ ਸਭ ਮੋਚੀ ਬਾਗ ਹੋ ਗਿਆ, ਜਿੰਨੇ ਵੀ ਇਹ 4 ਚੁਫੇੜੇ ਬਾਗ ਹੈ ਨੇ, ਇਹਨਾਂ ਸਾਰਿਆਂ ਦੇ ਬਾਅਦ ਜਿਹੜੇ ਡੋਰ ਬੁੱਢੀ ਲੱਗਦੀ ਹੁੰਦੀ ਸੀ। ਤੇ ਇੱਕ ਤੁਸੀਂ ਵੀ ਕੋਈ ਤੁਹਾਡੇ ਵਟਕੇ ਵੀ ਇੱਥੇ ਕਿਸੇ ਦੌਰ 'ਚ ਕੰਮ ਕਰਦੇ ਰਹੇ ਨੇ ਜਾਂ ਸ਼ੌਕ ਰਿਹਾ ਗੁੱਡੀ ਦਾ? ਸ਼ੌਕ ਤੇ ਬਹੁਤ ਰਿਹਾ, ਸਾਡੇ ਵੱਡੇ ਇੱਥੇ ਰਹਿ ਕੇ ਗਏ ਨੇ ਸਾਰੀ ਜ਼ਿੰਦਗੀ ਜਿਹੜਾ ਹੈ। ਤੇ ਗੁੱਡੀ ਡੋਰ ਤੇ ਇੰਜ ਕਿ ਸਮਝ ਲਓ ਕਿ ਖੂਨ ਦੇ ਵਿੱਚ ਹੀ ਸੀ। ਇੰਨਾ ਹੋਰ ਕਿਸੇ ਸ਼ਾਇਦ ਦਾ ਸ਼ੌਕ ਨਹੀਂ ਹੈ ਜਿੰਨਾ ਗੁੱਡੀ ਡੋਰ ਦਾ ਹੈ ਸੀ। ਸਵੇਰੇ ਅਗਰ ਚੜ ਗਏ ਨਾ ਛੱਤ ਤੇ ਤੇ ਰਾਤ ਨੂੰ ਲਿੱਤਰ ਦੇ ਨਾਲ ਹੀ ਥੱਲੇ ਆਣਾ ਤੇ ਆਣਾ, ਲੇਚੇ ਥੱਲੇ ਵੀ ਨਹੀਂ ਆਣਾ ਹੁੰਦਾ ਸੀ। ਅੱਛਾ, ਲੋਕ ਜ਼ਿਆਦਾਤਰ ਡਰ ਰਹੇ ਨੇ ਜ਼ਿਆਦਾ ਦੱਸਣ ਤੋਂ ਵੀ। ਉਹ ਤੇ ਜ਼ਾਹਿਰ ਜੀ ਗੱਲ ਹੈ ਕਿਉਂਕਿ ਲਾਹੌਰ ਦੀ ਖਪਤ ਐਵੇਂ ਪੂਰੀ ਨਹੀਂ ਹੋ ਸਕਦੀ ਇੰਨੇ ਦਿਨਾਂ ਵਿੱਚ ਕੰਮ। ਉਹੀ ਤੇ ਗੱਲ ਹੈ ਕਿ 20 ਦਿਨ ਰਹਿ ਗਏ ਨੇ ਤੇ 20 ਦਿਨਾਂ ਦੇ ਵਿੱਚ ਗਵਰਨਮੈਂਟ ਪਤਾ ਨਹੀਂ ਕਿਹਨੂੰ ਇਜਾਜ਼ਤ ਦਿੱਤੀ ਹੈ ਕਿਹੜਾ ਨਹੀਂ, ਖਰੀਦਣੀ ਕਿੱਥੋਂ ਹੈ, ਵੇਚਣੀ ਕਿੱਥੋਂ ਹੈ। ਹਾਲੇ ਤੱਕ ਇਹਦਾ ਤੇ ਕੋਈ ਲਾਇਆ ਅਮਲ ਆਇਆ ਹੀ ਨਹੀਂ ਹੈ। ਤੇ ਗਵਰਨਮੈਂਟ ਜਿਹੜੀ ਹੈ ਉਹ ਕੁਝ ਦੱਸਣਾ ਵੀ ਚਾਹੀਦੀ, ਬਸ ਇਹ ਪਤਾ ਕਿ ਪਹਿਲੀ ਤਰੀਕ ਤੋਂ ਲੈ ਕੇ 8 ਤਰੀਕ ਤੱਕ ਵਿਕਲੇ, ਕਿੱਥੇ ਵਿਕਲੇ, ਕਿਸ ਤਰ੍ਹਾਂ ਵਿਕਲੇ, ਇਹ ਤਾਂ ਇੰਤਜ਼ਾਰ ਹੀ ਹੈਗਾ। ਸਰ ਬਸੰਤ ਦੀ ਇਜਾਜ਼ਤ ਹੋ ਗਈ, ਬਸੰਤ ਹੋਣੀ ਚਾਹੀਦੀ ਕਿ ਨਹੀਂ, ਪਹਿਲੇ ਤਾਂ ਇਹ ਦੱਸੋ। ਬਸੰਤ ਦੀ ਇਜਾਜ਼ਤ ਹੋ ਗਈ, ਇਹ ਬੜੀ ਦੇਰ ਬਾਅਦ ਆਵਾਮ ਨੂੰ ਨਾ ਬੜੀ ਅੱਛੀ ਖੁਸ਼ਖਬਰੀ ਮਿਲੀ ਹੈ ਕਿ ਬਸੰਤ ਅਸੀਂ ਤਾਂ ਭੁੱਲ ਹੀ ਗਏ ਤਾਂ 10-20 ਸਾਲ ਹੋ ਗਏ ਨੇ ਮਤਲਬ ਕਿ ਪਾਬੰਦੀ ਲੱਗੇ ਨੂੰ। ਤੇ ਅੱਜ ਜਿਹੜੀ ਨੌਜਵਾਨ ਨਸਲ ਨੂੰ ਜਿਹੜੀ ਜਿਹੜੀ ਆ ਰਹੀ ਹੈ ਨਸਲ, ਉਹਨਾਂ ਨੂੰ ਪਤਾ ਹੀ ਨਹੀਂ ਪਸੰਦ ਆ। ਅਸੀਂ ਤਾਂ ਜਿਹੜਾ 25 ਦਾ ਨੌਜਵਾਨ ਉਹਨੇ ਜਾਂ ਤਸਵੀਰਾਂ ਵੇਖੀਆਂ ਨੇ ਜਾਂ ਕਹਾਣੀਆਂ ਸੁਣੀਆਂ। ਜਦੋਂ ਅਸੀਂ ਦੱਸਨੇ ਆ ਨਾ ਉਹਨਾਂ ਨੂੰ ਤੇ ਉਹਨਾਂ ਨੂੰ ਅਨਹੋਣੀ ਗੱਲਾਂ ਲੱਗਦੀਆਂ ਨੇ ਬਸੰਤ ਦੇ ਬਾਰੇ 'ਚ। ਸਰ ਕੋਈ ਲਾਹੌਰ ਦੀ ਬਸੰਤ ਦੇ ਵਾਲੇ ਨਾ ਦੱਸੋ ਨਾ ਕਿਹਦਾ ਨਜ਼ਾਰਾ ਸੀ ਉਹ? ਅਸੀਂ ਖੁਦ ਕਾਈਟ ਫਰੋਸ਼ ਸਾਂ, ਪਤੰਗ ਮਤਲਬ ਫਰੋਖਤ ਕਰਨੇ ਸਾਂ, ਕਾਰੋਬਾਰ ਕਰਨੇ ਸਾਂ ਇਸ ਸਿਲਸਿਲੇ 'ਚ। ਤੇ ਜਦੋਂ ਅਸੀਂ ਕੰਮ ਕਰ ਰਹੇ ਹੁੰਦੇ ਸਾਂ ਤੇ ਇੱਥੇ ਮਾਸ਼ਾਅੱਲਾ ਰੌਣਕ 10-10 12 ਸਾਰੀ ਰਾਤ ਕੰਮ ਹੁੰਦਾ ਸੀ। ਤੇ ਇਸ ਤਰ੍ਹਾਂ ਦੁਨੀਆ ਆਉਂਦੀ ਸੀ ਜਿਵੇਂ ਐਗਜ਼ੀਬਿਸ਼ਨ ਹੋ ਰਹੀ ਹੈ, ਜਿਵੇਂ ਨਮਾਇਸ਼ ਲੱਗੀ ਹੋਈ ਹੈ। ਦੁਨੀਆ ਬੜੀ ਦੂਰੋਂ ਸਾਡੇ ਆਪਣੇ ਮਹਿਮਾਨ ਆਉਂਦੇ ਸਨ, ਦੇਖਦੇ ਨੇ, ਉਹ ਹੈਰਾਨ ਹੁੰਦੇ ਸਨ ਕਿ ਬਸੰਤ ਇਸ ਤਰੀਕੇ ਨਾਲ ਮਨਾਈ ਜਾਂਦੀ ਹੈ। ਤੇ ਮੈਂ ਹੁਕੂਮਤ ਦੇ ਇਸ ਬਾਰੇ 'ਚ ਮੈਂ ਖੁਸ਼ ਹੋਇਆ ਕਿ ਚਲੋ ਜੀ ਉਹਨਾਂ ਨੇ ਕੁਝ ਥੋੜ੍ਹੀ ਬਹੁਤ ਇਜਾਜ਼ਤ ਦਿੱਤੀ ਹੈ ਤਾਂ ਕਿ ਆਵਾਮ ਨੂੰ ਥੋੜ੍ਹੀ ਬਹੁਤ ਤਫਰੀਹ ਮਿਲੇ। ਇਹ ਬੜੀ ਅੱਛੀ ਤਫਰੀਹ ਸੀ। ਇਸ ਹਵਾਲੇ ਨਾਲ ਲਾਹੌਰ ਸਾਡਾ ਸ਼ਹਿਰ ਪਹਿਚਾਨਿਆ ਜਾਂਦਾ ਸੀ। ਤੁਸੀਂ ਦੱਸੋ, ਤੁਸੀਂ ਕੋਈ ਕੰਮ ਸ਼ੁਰੂ ਕੀਤਾ ਕੋਈ ਗੁੱਡੀਆਂ ਡੋਰਾਂ ਦਾ? ਇਹ ਹੈਗਾ ਕਿ ਅਸੀਂ ਜਿਹੜਾ ਸੈਟਅਪ ਜਿਹੜਾ ਨਾ ਚੇਂਜ ਕਰ ਚੁੱਕੇ ਆ, ਦੇਖ ਲਓ ਤੁਹਾਡੇ ਸਾਹਮਣੇ ਸੈਟਅਪ। ਤੇ ਹੁਣ 2-4 ਦਿਨ ਵਾਸਤੇ ਸੈਟਅਪ ਤੇ ਨਹੀਂ ਚੇਂਜ ਕੀਤਾ ਜਾ ਸਕਦਾ, ਲੇਕਿਨ ਇਹ ਹੈਗਾ ਕਿ ਅਗਰ ਥੋੜਾ ਜਿਹਾ ਰਿਲੀਫ ਦੇਣ, ਥੋੜਾ ਜਿਹਾ ਟਾਈਮ ਦੇਣ ਕਿ ਦੁਕਾਨਦਾਰਾਂ ਨੂੰ ਕੋਈ 15-20 ਦਿਨ ਦਾ ਟਾਈਮ ਦੇਣ ਤਾਂ ਕਿ ਉਹ ਖਰੀਦੋ ਫਰੋਖਤ ਕਰਨ ਤੇ ਫਿਰ ਅੱਗੋਂ ਵੀ ਸੇਲ ਕਰਨ। ਅੱਛਾ, ਬਸੰਤ ਹੈ ਹੁਣ ਹੋਣੀ ਜੇ। ਹਾਂਜੀ, ਉਹ ਖਪਤ ਕਿਵੇਂ ਪੂਰੀ ਹੋਏਗੀ ਗੁੱਡੀ ਡੋਰਾਂ ਦੀ? ਹਾਲੇ ਤੱਕ ਤਾਂ ਨਜ਼ਰ ਨਹੀਂ ਆ ਰਿਹਾ। ਇਹਦਾ ਤਾਂ ਕੋਈ ਪਤਾ ਕੋਈ ਨਹੀਂ ਲੱਗਦਾ ਪਿਆ, ਸਾਨੂੰ ਆਪ ਨਹੀਂ ਕੁਝ ਨਜ਼ਰ ਆ ਰਿਹਾ। ਵੈਸੇ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਯਕਮ ਤੋਂ ਬਾਅਦ ਇੱਥੇ ਗੁੱਡੀਆਂ ਹੋਣੀਆਂ ਹੋ ਸਕਦਾ, ਹੋ ਸਕਦਾ ਅਨਹੋਣੀ ਗੱਲ ਹੋ ਸਕਦੀ ਹੈ, ਲੇਕਿਨ ਫਿਰ ਵੀ ਲੋਰੀਆਂ ਦੀ ਖਪਤ ਨਹੀਂ ਪੂਰੀ ਹੋਣੀ। ਹਾਂਜੀ, ਇਹ ਗੱਲ ਹੈਗੀ ਹੈ ਕਿਉਂਕਿ ਬੜੇ ਲੋਕ ਇੰਡਸਟਰੀ ਨਾਲ ਜਿਹੜੇ ਵਾਬਸਤਾ ਸਨ ਸਾਰੇ ਛੱਡ ਗਏ ਨੇ। ਉਹੀ ਦੱਸਿਆ ਨਾ ਕਿ ਇਹ ਜਿਹੜਾ ਸੈਟਅਪ ਸੀ ਨਾ ਚੇਂਜ ਹੋ ਚੁੱਕਿਆ। ਦੁਕਾਨਦਾਰ ਅਗਰ ਬਕਾਇਦਾ ਇਜਾਜ਼ਤ ਹੋ ਜਾਂਦੀ ਤੇ ਤੁਸੀਂ ਦੁਬਾਰਾ ਆ ਜਾਓਗੇ ਇਸ ਕੰਮ 'ਚ? ਹਾਂ, ਅਸੀਂ ਤਾਂ ਜ਼ਾਹਰ ਹੈ, ਅਸੀਂ ਤਾਂ ਸ਼ੁਰੂ ਤੋਂ ਕੰਮ ਹੀ ਇਹੀ ਕੀਤਾ ਸੀ। ਅਸੀਂ ਤੇ ਸਾਡੇ ਜਿਹੜੇ ਅਸੀਂ ਖੁਦ ਸ਼ੁਰੂ ਤੋਂ ਜਦੋਂ ਇਸ ਲਾਈਨ ਵਿੱਚ ਆਏ ਨਾ ਤੇ ਇੱਥੇ ਕੰਮ ਹੀ ਇਹੀ ਕੀਤਾ ਸੀ। ਤੇ ਹੁਣ ਦੁਬਾਰਾ ਇਜਾਜ਼ਤ ਮਿਲੇ ਤੇ ਅਸੀਂ ਸ਼ੁਰੂ ਕਰ ਸਕਨੇ ਆ ਦੁਬਾਰਾ। ਦੁਬਾਰਾ ਬਸੰਤ ਦੀ ਇਜਾਜ਼ਤ ਮਿਲ ਗਈ ਤੇ ਤੁਹਾਡੀ ਦੁਕਾਨ 'ਚ ਵੀ ਕਿਸੇ ਦੌਰ 'ਚ ਗੁੱਡੀਆਂ ਡੋਰਾਂ ਦਾ ਕੰਮ ਹੁੰਦਾ ਰਿਹਾ? ਹਾਂਜੀ, ਮੇਰੇ ਵਾਲਦ ਸਾਹਿਬ ਦਾ ਕੰਮ ਸੀ ਗੁੱਡੀ ਡੋਰ ਦਾ। ਮਾਸ਼ਾਅੱਲਾ ਕਾਫੀ ਨਾਂ ਸੀ ਉਹਨਾਂ ਦਾ, ਸੂਫੀ ਸਵੀਟ ਹਾਊਸ ਤੋਂ। ਤੁਹਾਨੂੰ ਵੀ ਕੁਝ ਯਾਦ ਹੈ ਉਹ ਟਾਈਮ? ਹਾਂਜੀ, ਕਾਫੀ ਛੋਟੇ ਹੁੰਦੇ ਸਾਂ ਲੇਕਿਨ ਹੋਰ ਸੰਭਾਲੀ ਸੀ। ਇਹਨਾਂ ਵੇਖਿਆ ਕਿ ਪੂਰਾ ਬਾਜ਼ਾਰ ਸੱਜਿਆ ਹੁੰਦਾ ਸੀ, ਸਾਡੀ ਦੁਕਾਨ ਸਾਰੀ ਸੱਜੀ ਹੁੰਦੀ ਸੀ। ਅੱਛਾ, ਕਾਫੀ ਪਰਫੈਕਟ ਕੰਮ ਹੈ ਸੀ। ਤੇ ਇਹ ਹੁਣ ਸਮੋਸਿਆਂ ਦਾ ਕੰਮ ਕਿਦੋਂ ਕਰ ਰਹੇ ਹੋ? ਇਹ ਕੰਮ ਕਾਫੀ ਪੁਰਾਣਾ ਹੈ। ਇਹ ਕੰਮ ਹੈ ਸੀ ਮੇਰੇ ਦਾਦਾ ਜੀ ਦਾ। ਅੱਛਾ, ਤੇ ਮੇਰੇ ਵਾਲਦ ਸਾਹਿਬ ਦਾ ਕੰਮ ਸੀ ਗੁੱਡੀ ਡੋਰ ਦਾ। ਵਾਲਦ ਸਾਹਿਬ ਗੁੱਡੀ ਡੋਰ ਦਾ ਕਰਦੇ ਸਨ ਤੇ ਦਾਦਾ ਜੀ ਸਮੋਸਿਆਂ ਦਾ ਕਰਦੇ ਹਾਂਜੀ। ਤੁਸੀਂ ਪਿਛਲੀ ਜਨਰੇਸ਼ਨ ਵਾਲੇ ਵਾਪਸ ਗਏ ਹੋ? ਹਾਂਜੀ, ਵੈਸੇ ਫਿਰ ਪਿਛਲੀ ਜੋ ਪਾਬੰਦੀ ਲੱਗ ਗਈ ਸੀ ਫਿਰ ਵੱਡੇ ਦੇ ਨਹੀਂ ਤੇ ਹੁਣ ਅਗਰ ਪਾਬੰਦੀ ਉੱਠ ਗਈ ਤੇ ਦੁਬਾਰਾ ਕੋਈ ਕੰਮ ਦੇ ਸੂਰਤ ਹਾਲ ਬਣੇਗੀ? ਹਾਂਜੀ, ਇਨਸ਼ਾਅੱਲਾ ਪ੍ਰੋਗਰਾਮ ਬਣਾਇਆ ਹੈ, ਫਿਰ ਇਜਾਜ਼ਤ ਮਿਲੀ ਹੈ ਤਾਂ ਅਖਬਾਰ ਤੇ ਮਨਾਵਾਂਗੇ। ਅੱਛਾ, ਤਿਉਹਾਰ ਤੇ ਮਨਾਓਗੇ, ਕੰਮ ਵੀ ਕਰੋਗੇ ਦੁਬਾਰਾ ਗੁੱਡੀ ਡੋਰ ਦਾ? ਹਾਂਜੀ, ਕਰਾਂਗੇ। ਹੁਣ ਬਣਾ ਰਹੇ ਹੋ ਕੋਈ ਕੰਮ ਸ਼ਮ ਪਿੱਛੇ ਚੱਲ ਰਿਹਾ ਕਿ ਨਹੀਂ ਹਾਲੀ? ਨਹੀਂ, ਲਾਇਸੈਂਸ ਵਗੈरह ਇਸ਼ੂ ਹੋਣ ਵਾਸਤੇ ਦਿੱਤਾ ਹੈ, ਲਾਇਸੈਂਸ ਇਸ਼ੂ ਹੋ ਜਾਏਗਾ ਤੇ ਫਿਰ ਇਨਸ਼ਾਅੱਲਾ ਤਿਆਰੀ ਕਰਾਂਗੇ। ਬਾਕੀ ਪਤਾ ਨਹੀਂ ਉਹਨਾਂ ਦੀ ਗੱਲ ਤਾਂ ਸਾਰਿਆਂ ਨਾਲ ਕਰ ਰਹੇ ਆ, ਕੋਈ ਲੱਗਦਾ ਹੈ ਕਿ ਯਕਮ ਤੋਂ ਬਾਅਦ ਇਸ ਬਾਜ਼ਾਰ 'ਚ ਗੁੱਡੀ ਡੋਰਾਂ ਹੀ ਨਜ਼ਰ ਆਣੀਆਂ ਨੇ? ਹਾਂਜੀ, ਸੁਣਨ ਲਈ ਜਾ ਰਿਹਾ ਕਿ ਯਕਮ ਤਾਰੀਖ ਤੱਕ ਬਾਜ਼ਾਰ ਸੱਜ ਜਾਣਗੇ। ਅੱਛਾ, ਯਕਮ ਤੋਂ ਬਾਅਦ ਸੱਜ ਜਾਣਗੇ ਬਾਜ਼ਾਰ? ਇਨਸ਼ਾਅੱਲਾ ਬਸੰਤ ਕਰਾਂਗੇ, ਤਿਉਹਾਰ ਮਨਾਵਾਂਗੇ। ਠੀਕ ਹੈ ਸਰ, ਸ਼ੁਕਰੀਆ। ਬਾਕੀ ਬਸੰਤ ਇਨਸ਼ਾਅੱਲਾ ਹੋਏਗੀ, ਹੁਣ ਅੱਗੇ ਦੇਖ ਰਹੇ ਹਾਂ ਅਸੀਂ ਕਿ ਬਸੰਤ ਅੱਗੇ ਹੋਣੀ ਹੈ। ਹਾਂਜੀ, ਇਨਸ਼ਾਅੱਲਾ। ਤੇ ਇਸ ਤੋਂ ਬਾਅਦ ਅਸੀਂ ਇਹ ਪੂਰਾ ਬਾਜ਼ਾਰ
ਅਸੀਂ ਫਿਰੇ ਆ, ਲੋਕਾਂ ਨਾਲ ਗੱਲ ਕੀਤੀ ਹੈ ਔਰ ਜਿਹੜੇ ਪੁਰਾਣੇ ਗੁੱਡੀ ਡੋਰਾਂ ਵਾਲਾ ਕੰਮ ਕਰਦੇ ਸਨ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ। ਹੁਣ ਅਸੀਂ ਤੁਹਾਨੂੰ ਮਿਲਵਾਵਾਂਗੇ ਕਾਈਟਸ ਫਲਾਈਂਗ ਐਸੋਸੀਏਸ਼ਨ ਦੀ ਪੂਰੀ ਕਬੀਨਾ ਨਾਲ ਔਰ ਟੀਮ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਬਸੰਤ ਵਾਸਤੇ ਔਰ ਆਇੰਦਾ ਵੀ ਉਹ ਲੋਕਾਂ ਦੇ ਬਸੰਤ ਦੇ ਤਿਉਹਾਰ ਵਾਸਤੇ ਉਹ ਕੰਮ ਕਰ ਰਹੇ ਨੇ। ਅੱਗੇ ਉਹਨਾਂ ਕੋਲ ਜਾਣਾਂਗੇ ਕਿ ਕੀ ਬਸੰਤ ਪੋਸੀਬਲ ਹੈ, ਲਾਹੌਰੀਆਂ ਦੀ ਜਿਹੜੀ ਹੈ ਖਪਤ ਉਹ ਪੂਰੀ ਹੋਏਗੀ ਔਰ ਉਹ ਚੀਜ਼ਾਂ ਮਿਲਣਗੀਆਂ ਉਹਨਾਂ ਨੂੰ, ਔਰ ਬਾਕੀ ਬਸੰਤ ਦੇ ਹਵਾਲੇ ਨਾਲ ਕੀ ਹਕੂਮਤ ਨੇ ਉਹਨਾਂ ਨਾਲ ਜਿਹੜੇ ਮੁਤਾਲਬਾਤ ਰੱਖੇ ਨੇ ਔਰ ਲਾਇਸੈਂਸ ਕਿਵੇਂ ਬਣ ਰਿਹਾ, ਇਹ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਕੋਲ ਜਾਣਾਂਗੇ। ਆ ਜਾਓ। नाज़रीन तुसी देख रहे हो मेरे नाल पूरी कबीना माशाल्लाह मौजूद है और ਇਹ ऑल पाकिस्तान काइट्स फ्लाइंग एसोसीएशन ਦੇ ਸਾਰੇ ਅਹੁਦੇਦਾਰਾਂ ਤਕਰੀਬਨ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲ ਕਰਨੇ ਆ ਕਿ ਸਰ 25 ਸਾਲ ਬਾਅਦ ਇਹ ਤਿਉਹਾਰ ਦੁਬਾਰਾ ਆ ਰਿਹਾ, ਕੀ ਕਹਿਣਾ ਚਾਹੋਗੇ? ਜੀ ਅਸੀਂ ਵੈਲਕਮ ਕਰਨੇ ਆ 25 ਸਾਲ ਬਾਅਦ ਇਹਦਾ ਰਿਵਾਈਵਲ ਆ ਰਿਹਾ ਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਬੱਚੇ ਵੀ ਦੇਖਣਗੇ ਕਿਉਂਕਿ ਦੋ ਜਨਰੇਸ਼ਨਸ ਨੂੰ ਤਾਂ ਪਤਾ ਹੀ ਨਹੀਂਗਾ ਕਿ ਕੋਈ ਬਸੰਤ ਹੁੰਦੀ ਵੀ ਸੀ ਕਦੀ ਨਾ। ਮੈਂ ਤੇ ਵੇਖਿਆ ਹੈ ਆਪਣੇ ਟਾਈਮ ਤੇ ਕਿ ਬਸੰਤ ਕਿਸ ਤਰ੍ਹਾਂ ਮਨਾਈ ਜਾਂਦੀ ਸੀ, ਸਾਡੇ ਘਰਾਂ 'ਚ ਕੀ ਖੁਸ਼ੀਆਂ ਹੁੰਦੀਆਂ ਸਨ, ਕੀ ਖਾਣੇ ਪੱਕਦੇ ਸਨ ਔਰ ਕੀ ਕੱਪੜੇ ਪਾਏ ਜਾਂਦੇ ਸਨ ਤੇ ਸਭ ਮਿਲਦੇ ਜੁਲਦੇ ਸਨ, ਘਰਾਂ 'ਚ ਆਉਂਦੇ ਸਨ। ਇਹ ਪ੍ਰੋਪਰ ਇੱਕ ਫੈਸਟੀਵਲ ਸੀ, ਠੀਕ ਹੈ। ਲੇਕਿਨ 2005 ਵਿੱਚ ਆਖਰੀ ਵਾਰੀ ਬਸੰਤ ਹੋਈ ਹੈ ਤੇ ਉਹ ਮੈਂ ਦੇਖੀ ਹੈ। ਉਸ ਤੋਂ ਬਾਅਦ ਤੇ ਗਵਰਨਮੈਂਟ ਨੇ ਇਜਾਜ਼ਤ ਨਹੀਂ ਦਿੱਤੀ, ਅਸੀਂ ਕਾਰੋਬਾਰ ਵੀ ਨਹੀਂ ਇੱਥੇ ਕਿਸੇ ਨੇ ਕੀਤਾ ਤੇ ਨਾ ਕਿਸੇ ਨੇ ਬਸੰਤ ਮਨਾਈ ਹੈ, ਨਾ ਅਸੀਂ ਗੁੱਡੀ ਉਡਾਈ ਹੈ ਕਦੀ, ਨਾ ਸਾਡੇ ਬੱਚਿਆਂ ਨੂੰ ਪਤਾ ਹੈ। ਤੇ ਅਸੀਂ ਇਹਦੇ ਤੇ ਬੜੇ ਖੁਸ਼ ਹਾਂ ਕਿ ਮਤਲਬ ਗਵਰਨਮੈਂਟ ਨੇ ਇਨੀਸ਼ੀਏਟਿਵ ਲਿੱਤਾ ਹੈ ਕਿ ਬਸੰਤ ਦੁਬਾਰਾ ਕਰਾਈ ਜਾਵੇ ਤਾਂ ਕਿ ਸਾਡੇ ਬੱਚਿਆਂ ਨੂੰ ਤਾਂ ਪਤਾ ਲੱਗੇ ਕਿ ਸਾਡਾ ਮਤਲਬ ਤਿਉਹਾਰ ਹੈਗਾ ਕੀ ਸੀ, ਸਾਡਾ ਵਿਰਾਸਤ 'ਚ ਚੱਲ ਕੀ ਰਹੀ ਸੀ ਸ਼ਾਇਦ, ਠੀਕ ਹੈ। ਤੇ ਸ਼ੁਕਰੀਆ ਅਦਾ ਕਰਨੇ ਆ ਗਵਰਨਮੈਂਟ ਦਾ। ਅੱਛਾ ਸਰ, ਤੁਸੀਂ ਜਿਹੜੀ ਐਸੋਸੀਏਸ਼ਨ ਹੈ ਉਹਦੇ ਚੇਅਰਮੈਨ ਹੋ ਜੀ, ਤੁਸੀਂ ਕੀ ਸਮਝਦੇ ਹੋ ਜਿਹੜਾ ਇਹ ਫੈਸਲਾ ਹੁਕੂਮਤ ਨੇ ਲਿੱਤਾ ਹੈ, ਇਹ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ ਜਾਂ ਕੀ ਸਮਝਦੇ ਹੋ? ਦੇਖੋ ਦੇਰ ਆਏ ਦਰੁਸਤ ਆਏ, ਬਿਲਕੁਲ ਠੀਕ ਫੈਸਲਾ ਹੁਕੂਮਤ ਦਾ, ਇਨੀਸ਼ੀਏਟਿਵ ਚੰਗਾ ਹੈ। ਦੇਖੋ ਕੋਈ ਵੀ ਅਗਰ ਕੰਮ ਹੈ ਉਹਦੇ ਤੋਂ ਨੁਕਸਾਨ ਹੋ ਰਿਹਾ ਤਾਂ ਕੰਮ ਬੰਦ ਨਹੀਂ ਕਰੀਦਾ ਹੁੰਦਾ। ਹੁਣ ਮੋਟਰਸਾਈਕਲ ਚੱਲਦੀ ਹੈ ਸੜਕ ਤੇ ਐਕਸੀਡੈਂਟ ਹੁੰਦੇ ਤਾਂ ਮੋਟਰਸਾਈਕਲ ਥੋੜੀ ਬੰਦ ਹੋ ਜਾਂਦੀ ਹੈ, ਠੀਕ ਹੈ। ਪ੍ਰੀਕਾਸ਼ਨਰੀ ਮੈਜਰਸ ਫੋਲੋ ਕੀਤੇ ਜਾਂਦੇ ਨੇ, ਹੈਲਮਟ ਪਵਾ ਰਹੇ ਹੋ ਤੁਸੀਂ, ਠੀਕ ਹੈ। ਤੇ ਇੱਧਰ ਵੀ ਠੀਕ ਹੈ ਤਾਂ ਕਾਨੂੰਨ ਸਾਜ਼ੀ ਕੀਤੀ ਹੈ। 2005 ਵਿੱਚ ਹੀ ਕੋਰਟਸ ਨੇ ਫੈਸਲਾ ਦਿੱਤਾ ਸੀ ਕਿ ਹਕੂਮਤ ਕਾਨੂੰਨ ਸਾਜ਼ੀ ਕਰੇ ਤੇ ਕਿਸੇ ਹਕੂਮਤ ਨੇ ਸਮਝਿਆ ਹੀ ਨਹੀਂ ਕਿ ਕਾਨੂੰਨ ਸਾਜ਼ੀ ਕੀਤੀ ਜਾਏ ਜਾਂ ਇਸ ਤਿਉਹਾਰ, ਹਾਲਾਂਕਿ ਅਰਬਾਂ ਰੁਪਏ ਦਾ ਬਿਜ਼ਨਸ ਹੈ, ਠੀਕ ਹੈ। ਤੁਹਾਡੇ ਮੁਲਕੀ ਮਾਸ਼ੀਅਤ ਨੂੰ ਉੱਤੇ ਲੈ ਕੇ ਜਾਂਦਾ ਹੈ, ਤੁਹਾਡੇ ਹਰ ਚੀਜ਼ ਹੋਟਲਸ ਚੱਲਦੇ ਨੇ, ਤੁਹਾਡੇ ਕੱਪੜੇ ਦਾ ਕੰਮ ਹੈ, ਉਸ ਤੋਂ ਬਾਅਦ ਕਾਗਜ਼ ਵਿਕਦਾ ਹੈ, ਤੁਹਾਡੀ ਤੀਲੀਆਂ ਵਿਕਦੀਆਂ, ਰੰਗ ਵਿਕਦਾ ਹੈ, ਠੀਕ ਹੈ। ਲੋਕੀ ਮਜ਼ਦੂਰੀਆਂ ਕਰਦੇ ਨੇ, ਅਰਬਾਂ ਰੁਪਏ ਦਾ ਕਾਰੋਬਾਰ ਸੀ, ਪਿਛਲੀ ਹਕੂਮਤਾਂ ਨੇ ਤਬਾਹ ਕਰ ਦਿੱਤਾ। ਤੇ ਅਸੀਂ ਤੇ ਮਰੀਮ ਨਵਾਜ਼ ਸਾਹਿਬਾ ਦਾ ਸ਼ੁਕਰੀਆ ਅਦਾ ਕਰਾਂਗੇ, ਨਵਾਜ਼ ਸ਼ਰੀਫ ਸਾਹਿਬ ਦਾ ਸ਼ੁਕਰੀਆ ਅਦਾ ਕਰਾਂਗੇ ਜਿਨ੍ਹਾਂ ਨੇ ਇਨੀਸ਼ੀਏਟਿਵ ਲਿੱਤਾ ਸਾਡੇ ਲਈ ਤੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਜਾਣਗੀਆਂ। ਤੁਹਾਡਾ ਹੀ ਵੋਟਰ ਵਧਣਾ ਹੈ। ਬਾਕੀ ਅਗਰ ਇਹਨਾਂ ਨੇ ਕਾਨੂੰਨ ਸਾਜ਼ੀ ਕੀਤੀ ਹੈ ਤੇ ਕਾਨੂੰਨ ਸਾਜ਼ੀ ਬਿਲਕੁਲ ਠੀਕ ਹੈ। ਅਗਰ ਸਾਡਾ ਫਰਜ਼ ਹੋਣ ਕਿ ਅਸੀਂ ਇਹਦੇ ਤੇ ਨਾ ਪਾਬੰਦ ਰਹੀਏ ਔਰ ਮੈਂ ਬਿਲਕੁਲ ਕੋਸ਼ਿਸ਼ ਵੀ ਕਰਾਂਗਾ ਬੀਇੰਗ ਅ ਚੇਅਰਮੈਨ ਇੱਥੇ ਮਾਰਕੀਟ 'ਚ ਕੋਈ ਵੀ ਚਰਖੀ ਨਾ ਵੇਚੇ ਔਰ 1.5 ਤਵੇ ਤੋਂ ਉੱਤੇ ਗੁੱਡਾ ਨਾ ਵੇਚੇ ਤਾਂ ਕਿ ਇਹ ਅੱਗੇ ਵੀ ਚੱਲ ਸਕੇ। ਬਸੰਤ ਸਿਰਫ ਇਹ ਬਸੰਤ ਆਖਰੀ ਬਸੰਤ ਨਹੀਂ ਹੋਣੀ ਚਾਹੀਦੀ, ਠੀਕ ਹੈ। ਇਸ ਤੋਂ ਬਾਅਦ ਵੀ ਕੰਮ ਟੁਰਨਾ ਚਾਹੀਦਾ। ਅੱਛਾ ਸਰ, ਇਹ ਤੁਹਾਨੂੰ ਵੈਸੇ ਕਿਸ ਤਰ੍ਹਾਂ ਦੀ ਹਦਾਇਤ ਜਾਰੀ ਕੀਤੀਆਂ ਗਈਆਂ ਨੇ ਕਿ ਪਤੰਗ ਦਾ ਕੀ ਸਾਈਜ਼ ਹੋਣਾ ਚਾਹੀਦਾ ਹੈ, ਡੋਰਾਂ ਦਾ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਕੁਝ ਇਸ ਹਵਾਲੇ ਨਾਲ ਵੀ? ਹਾਂ ਬਿਲਕੁਲ, ਗਵਰਨਮੈਂਟ ਨੇ ਜਿਹੜਾ ਸਾਈਜ਼ ਤयन ਕੀਤਾ ਹੈ और 1.5 तावा मैक्सिमम है, ठीक है। और 60 ਦੀ ਪਤੰਗ ਹੈ, 4.5 ਗਿੱਠੀ। ਉਸ ਤੋਂ ਇਲਾਵਾ ਪਿੰਨਾ ਹੈ ਕਿਉਂਕਿ ਪਿੰਨੇ ਦੀ ਵਜ੍ਹਾ ਇਹ ਹੈ ਕਿ ਚਰਖੀ ਦੇ ਉੱਤੇ ਮੋਟੀ ਡੋਰ ਭੇਟੀ ਜਾਂਦੀ ਹੈ ਔਰ ਪਿੰਨੇ ਤੇ ਬਰੀਕ ਡੋਰ ਤੋਂ ਇਲਾਵਾ ਡੋਰ ਨਹੀਂ ਆ ਸਕਦੀ, ਮੋਟੀ ਚੜ੍ਹ ਨਹੀਂ ਸਕਦੀ। ਕੁਝ ਸਾਡੀਆਂ ਯਾਦਦਾਸ਼ਤਾਂ ਵਿੱਚ ਵੀ ਆਉਂਦਾ ਕਿਉਂਕਿ ਅਸੀਂ ਵੀ ਛੋਟੇ ਹੁੰਦੇ ਮਨਾਉਂਦੇ ਰਹੇ ਹਾਂ। ਉਹ ਇੱਕ ਕੈਮੀਕਲ ਹੁੰਦੀ ਸੀ, ਇੱਕ ਡੋਰ ਹੁੰਦੀ ਸੀ ਬੜੀ ਕਸੂਰ ਦੀ ਮਸ਼ਹੂਰ ਕੱਚ ਵਾਲੀ, ਕਿ ਉਹ ਪਾਬੰਦੀ ਹੋਏਗੀ ਉਸ ਡੋਰ ਤੇ? ਕੈਮੀਕਲ ਤੇ ਦੇਖੋ ਅਲਾਉਡ ਨਹੀਂ ਹੈਗੀ ਬਿਲਕੁਲ ਵੀ। ਤੇ ਕੱਚ ਦੇਖੋ ਜਦੋਂ ਮਾਂਝਾ ਲੱਗਦਾ ਹੈ ਉਹਦੇ ਵਿੱਚ ਹਲਕੀ ਮਿਕਦਾਰ 'ਚ ਬਿਲਕੁਲ ਲੱਗਦਾ ਹੈ ਕੱਚ, ਠੀਕ ਹੈ। ਲੇਕਿਨ ਇਹ ਜਿਹੜੇ ਕੈਜੁਅਲਿਟੀਜ਼ ਹੋਈਆਂ ਪਿਛਲੇ ਕੁਝ ਚੰਦ ਸਾਲਾਂ 'ਚ ਇਹ ਹੋਈਆਂ ਮੋਟੀ ਡੋਰਾਂ ਤੋਂ, ਠੀਕ ਹੈ। ਇਹ ਲਾਗਤਬਾਜ਼ੀ ਵਜ੍ਹਾ ਬਣੀ ਹੈ ਇਹਦੀ ਕਿ ਮੈਂ ਕਰ ਰਿਹਾ ਪੇਜ ਤੇ ਸਾਹਮਣੇ ਵਾਲੀ ਜਿਹੜਾ ਮਤਲਬ ਟੀਮ ਚੜੀ ਹੈ, ਕੋਸ਼ਿਸ਼ ਇਹ ਕੀਤੀ ਹੈ ਕਿ ਜੀ ਮੇਰਾ ਗੁੱਡਾ ਨਾ ਕੱਟਿਆ ਜਾਵੇ, ਠੀਕ ਹੈ। ਉਹ ਗੁੱਡਾ ਨਾ ਕੱਟਣ ਦੀ ਚੱਕਰਾਂ 'ਚ ਅਸੀਂ ਗਰਦਨਾਂ ਕੱਟ ਦਿੱਤੀਆਂ ਲੋਕਾਂ।
ਅੱਛਾ ਸਰ, ਇਹ ਜਿਹੜੇ ਲਾਇਸੈਂਸ ਵਗੈਰਾ ਮਿਲ ਰਹੇ ਨੇ ਡੋਰ ਬਣਾਉਣ ਵਾਲਿਆਂ ਨੂੰ ਜਾਂ ਗੁੱਡੀ ਬਣਾਉਣ ਵਾਲਿਆਂ ਨੂੰ, ਇਹਦੇ ਹਵਾਲੇ ਨਾਲ ਵੀ ਥੋੜਾ ਗਾਈਡ ਕਰੋ। ਹਾਂ, ਗਵਰਨਮੈਂਟ ਨੇ, ਡਿਸਟ੍ਰਿਕਟ ਗਵਰਨਮੈਂਟ ਨੇ, ਡੀਸੀ ਸਾਹਿਬ ਨੇ ਇੱਕ ਇਹਦੇ ਲਈ ਉਹ ਬਣਾਈ ਹੈ ਈ-ਬਿਜ਼ ਦੇ ਨਾਂ ਤੋਂ ਨਾ। ਉਹਦੇ ਵਿੱਚ ਆਪ ਕਾਈਟ ਉੱਥੇ ਜਾ ਕੇ ਕਾਈਟ ਫਲਾਈਂਗ ਲਿਖਦੇ ਹੋ ਸਰਚ ਦੇ ਉੱਤੇ, ਤੇ ਉਹਦੇ 'ਚ ਆਪਸ਼ਨਸ ਆਉਂਦੀਆਂ 3 ਨਾ, ਇੱਕ ਕਾਈਟ ਫਲਾਈਂਗ ਸੈਲਰ, ਇੱਕ ਕਾਈਟ ਫਲਾਈਂਗ ਮੈਨੂਫੈਕਚਰਰ ਤੇ ਇੱਕ ਟ੍ਰੇਡਰ। ਠੀਕ ਹੈ, ਤੁਸੀਂ ਜਿਸ ਚੀਜ਼ ਦਾ ਬਣਾਉਣਾ ਹੈ ਤੁਸੀਂ ਉਹਦੇ 'ਤੇ ਜਾ ਕੇ ਆਪਣੀ ਜਿਹੜੀ ਸ਼ੈਵਾਂ ਨੇ ਪੂਰੀਆਂ ਕਰਦੇ ਹੋ। ਫੀਸ ਹੈ 1000 ਰੁਪਇਆ, ਠੀਕ ਹੈ, ਤਿੰਨਾਂ ਦੀ, ਤੇ ਤੁਸੀਂ ਅਪਲਾਈ ਕਰਦੇ ਹੋ ਤੇ ਅਗਲੇ ਦਿਨ ਆ ਕੇ ਤੁਹਾਡੀ, ਬਲਕਿ ਸੇਮ ਡੇ ਹੀ ਉਸੇ ਵੇਲੇ ਤੁਹਾਨੂੰ ਕਾਲ ਆਉਂਦੀ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੇ ਉੱਥੇ ਇੱਕ ਬੰਦਾ ਆਉਂਦਾ ਆ ਕੇ, ਉਹ ਆ ਕੇ ਚੈੱਕ ਕਰਦਾ ਤੇ ਉਸ ਤੋਂ ਬਾਅਦ ਲਾਇਸੈਂਸ ਸ਼ੁਰੂ ਹੋ ਜਾਂਦਾ। ਜੀ ਸਰ, ਤੁਸੀਂ ਆਪਣਾ ਤਾਰਫ ਕਰਵਾਓ ਸਰ। ਮੇਰਾ ਨਾਮ ਫੈਸਲ ਹੈ ਜੀ, ਮੈਂ ਜਨਰਲ ਸੈਕਟਰੀ ਮੋਚੀ ਦਰਵਾਜ਼ੇ ਦਾ। ਠੀਕ ਹੋ ਗਿਆ। ਅੱਛਾ ਸਰ, ਉਹਨੇ 2 ਦਹਾਈਆਂ ਬਾਅਦ ਦੁਬਾਰਾ ਇਜਾਜ਼ਤ ਮਿਲੀ ਹੈ ਪਤੰਗਬਾਜ਼ੀ ਦੀ। ਜੀ ਜੀ। ਤੁਹਾਡੀ ਤਾਂ ਯਾਦਦਾਸ਼ਤਾਂ ਕੁਝ ਯਾਦ ਹੋਣਾ ਤੁਹਾਨੂੰ, ਆਖਰੀ ਜਿਹੜੀ ਬਸੰਤ ਮਨਾਈ ਗਈ ਸੀ ਉਹ ਯਾਦ ਹੈ ਤੁਹਾਨੂੰ? ਕੈਸਾ ਜ਼ਬਰਦਸਤ ਤਿਉਹਾਰ ਸੀ ਤੁਹਾਡੇ ਵਾਸਤੇ? ਜ਼ਬਰਦਸਤ ਤਿਉਹਾਰ ਸੀ ਜੀ। ਇੱਥੇ ਮੇਲੇ ਦਾ ਸਿਲਸਿਲਾ ਸੀ ਮੋਚੀ ਦਰਵਾਜ਼ੇ ਦੇ ਵਿੱਚ। ਇਸ ਟਾਈਮ ਅਸੀਂ ਮੋਚੀ ਦਰਵਾਜ਼ੇ ਖਲੋਤੇ ਹਾਂ ਤੇ ਪੂਰਾ ਇੱਕ ਮੇਲਾ ਸੀ ਇੱਥੇ, ਜ਼ਬਰਦਸਤ ਸੀ, ਤੁਸੀਂ ਇੱਥੇ ਲੰਘ ਨਹੀਂ ਸਕਦੇ ਹੋ। ਯਾਨੀ ਕਿ ਮਾਹੌਲ ਬੜਾ ਆਊਟ ਕਲਾਸ ਸੀ, ਪਬਲਿਕ ਬੇਸ਼ੁਮਾਰ ਬਹੁਤ ਇੰਜੋਏ ਕਰ ਰਹੇ ਸਨ ਲੋਕ, ਬੜੀ ਦੂਰੋਂ, ਬਲਕਿ ਮਤਲਬ ਆਊਟਸਾਈਡ ਕੰਟਰੀਜ਼ ਤੋਂ ਵੀ ਲੋਕ ਆਏ ਸਨ ਬੜੇ ਇੱਥੇ, ਤੇ ਉਹ ਬੜੇ ਖੁਸ਼ ਸਨ। ਤੇ ਉਹ ਖਤਮ ਹੋ ਗਿਆ ਕਿਉਂਕਿ ਯਾਨੀ ਕਿ ਨਹੀਂ ਹੋਣਾ ਚਾਹੀਏ ਸੀ। ਬਿਲਕੁਲ ਜੀ, ਲਾਹੌਰ ਇਰਦ ਗਿਰਦ ਸ਼ਹਿਰਾਂ ਤੋਂ ਬੜੀ ਆਵਾਮ ਆਉਂਦੀ ਹੁੰਦੀ ਸੀ, ਬਾਹਰੋਂ ਵੀ ਲੋਕ ਆਉਂਦੇ ਹੁੰਦੇ ਸਨ। ਕੀ ਸਮਝਦੇ ਹੋ ਇਸ ਵਾਰੀ ਫਿਰ ਲੋਕ ਆਵਣਗੇ? ਇਨਸ਼ਾਅੱਲਾ ਜੀ, ਮੇਰਾ ਖਿਆਲ ਹੈ ਕਿ ਪੂਰੇ ਵਰਲਡ ਤੋਂ ਲੋਕੀ ਆਉਣਗੇ, ਉਹ ਬਲਕਿ ਫੋਨ ਕਰਕੇ ਜਿਹੜੇ ਸਾਰੇ ਰਿਲੇਟਿਵ ਨੇ, ਦੋਸਤ ਵਗੈਰਾ ਪੁੱਛਦੇ ਪਏ ਨੇ ਕਿ ਡੇਟਾਂ ਦਾ, ਬਲਕਿ ਉਹਨਾਂ ਨੂੰ ਪਤਾ ਚੱਲ ਹੀ ਗਿਆ, ਉਹ ਪ੍ਰੋਗਰਾਮ ਵਗੈਰਾ ਦੇਖਦੇ ਨੇ ਸਾਰੇ, ਤੇ ਇਨਸ਼ਾਅੱਲਾ ਤਾਲਾ ਸਾਰੇ ਹੀ ਆਉਣਗੇ। ਬਾਕੀ ਤਿਆਰੀਆਂ ਪੂਰੀਆਂ ਨੇ ਜੀ ਬਸੰਤ ਦੀਆਂ? ਤਿਆਰੀਆਂ ਜਿਹੜੀਆਂ ਨੇ, ਗੁੱਡਾ ਡੋਰ ਵਗੈਰਾ ਬੰਨਣਾ ਸ਼ੁਰੂ ਹੋ ਗਿਆ ਫਿਲਹਾਲ, ਉਹਦੀ ਥੋੜਾ ਇਸ਼ੂ ਹੈਗਾ ਕਿਉਂਕਿ ਇੱਕ ਅਰਸੇ ਤੋਂ ਬਾਅਦ ਇੱਥੇ ਸਿਲਸਿਲਾ ਜਿਹੜਾ ਦੁਬਾਰਾ ਸਟਾਰਟ ਹੋਇਆ ਤੇ ਉਹਦੀ ਥੋੜੀ ਪ੍ਰੋਬਲਮ ਹੋ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਤੇ ਹੁਣ ਸਟਾਰਟ ਹੋਇਆ, ਇਹਨਾਂ ਨੇ ਇਜਾਜ਼ਤ ਹੁਣ ਦਿੱਤੀ ਹੈ। ਅਲਬੱਤਾ ਪੰਜਾਬ ਤੋਂ ਬਾਹਰ ਤੇ ਕੰਮ ਹੋ ਰਿਹਾ ਸੀ, ਪੰਜਾਬ ਗਵਰਨਮੈਂਟ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਸਟਾਰਟ ਕੀਤਾ, ਤੇ ਥੋੜੇ ਇਸ਼ੂਜ਼ ਆ ਰਹੇ ਨੇ ਕਿ ਹਾਲੀ ਸਾਨੂੰ ਸਮਝ ਨਹੀਂ ਆ ਰਹੀ ਕਿ ਕਿੱਥੋਂ ਮਾਲ ਲੈਣਾ, ਕਿੱਥੋਂ ਨਹੀਂ ਲੈਣਾ। ਕੁਝ ਲੋਕੀ ਡਰ ਰਹੇ ਨੇ ਹਾਲੀ, ਕੁਝ ਲੋਕਾਂ ਨੂੰ ਪਤਾ ਨਹੀਂ ਹੈਗਾ ਜਿਹੜਾ ਲਾਇਸੈਂਸਿੰਗ ਹੈ ਜਿਹੜਾ ਲੋਕੀ ਬਣਵਾ ਰਹੇ ਨੇ, ਉਸ ਤੋਂ ਬਾਅਦ QR ਕੋਡ ਜਿਹੜਾ ਲੱਗਣਾ, ਲੋਕੀ ਡਰ ਰਹੇ ਨੇ ਕਿ ਕਿਤੇ ਰਸਤੇ ਤੁਹਾਨੂੰ ਕੋਈ ਫੜ ਨਹੀਂ ਲੈਗਾ। ਇਸ ਕਿਸਮ ਦੇ ਮਸਲੇ ਇਸ਼ੂਜ਼ ਆ ਰਹੇ ਨੇ। ਤੇ ਤੁਸੀਂ ਤਾਂ ਗਾਈਡ ਕੀਤਾ ਉਹਨਾਂ ਲੋਕਾਂ ਨੂੰ ਕਿ ਕੋਈ ਮਸਲਾ ਨਹੀਂ ਹੈ, ਹੁਣ ਤਾਂ ਦਾਰੀ ਗੱਲ ਹੈ ਜੀ, ਉਹ ਸਾਡੇ ਸਮਝਾਉਣ ਨਾਲ ਤੇ ਠੀਕ ਹੈ, ਉਹ ਸਮਝ ਜਾਂਦੇ ਨੇ, ਲੇਕਿਨ ਮੇਰਾ ਖਿਆਲ ਹੈ ਕਿ ਗਵਰਨਮੈਂਟ ਦੇ ਕਿਸੇ ਨੁਮਾਇੰਦੇ ਨੂੰ ਵੀ ਇੱਥੇ ਆਉਣਾ ਚਾਹੀਦਾ ਜਾਂ ਟੀਵੀ ਤੇ ਆ ਕੇ ਉਹ ਦੱਸੇ ਜੀ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ, ਤੇ ਲੋਕੀ ਫਿਰ ਜ਼ਰਾ ਖੁੱਲ੍ਹ ਖਿਲਾ ਕੇ ਕੰਮ ਕਰਨਗੇ। ਮੁਤਮਿਨ ਤਾਂ ਹੋ ਕਿ ਅੱਲਾ ਖੈਰ ਕਰੇ। ਨਹੀਂ ਜੀ, ਅਸੀਂ ਤਾਂ ਬੜੇ ਖੁਸ਼ ਹਾਂ ਕਿ ਗਵਰਨਮੈਂਟ ਨੇ ਪਾਬੰਦੀ ਖੋਲੀ ਹੈ। ਮੁਤਮਿਨ ਕਿਉਂ ਨਹੀਂ ਹੈ, ਮੁਤਮਿਨ ਤੇ ਗਿਆ, ਵੀ ਆਰ ਵੈਰੀ ਹੈਪੀ ਕਿ ਗਵਰਨਮੈਂਟ ਨੇ ਇਜਾਜ਼ਤ ਦਿੱਤੀ ਹੈ। ਲੇਕਿਨ ਅੱਗੇ ਨੂੰ ਕੋਈ ਚੈਲੰਜ ਮਿਲੇ ਤੇ ਮੇਰਾ ਨਹੀਂ ਖਿਆਲ ਪੂਰਾ ਨਹੀਂ ਹੋਏਗਾ। ਲਾਹੌਰੀਆ ਤੁਹਾਨੂੰ ਪਤਾ ਹਰ ਵਕਤ ਤਿਆਰ ਨੇ ਇੰਜੋਇਮੈਂਟ ਲਈ, ਉਹਨਾਂ ਨੂੰ ਤੇ ਮੌਕਾ ਚਾਹੀਦਾ ਹੈ ਤੇ ਉਹ ਮੌਕਾ ਗਵਰਨਮੈਂਟ ਨੇ ਦੇ ਦਿੱਤਾ। ਲੇਕਿਨ ਮਜ਼ੀਦ ਹੁਣ ਜਿਹੜੇ ਇੱਥੇ ਲੋਕ ਪਰਚੇਜ਼ਿੰਗ ਕਰਨ ਆਉਣਗੇ ਉਹਨਾਂ ਲਈ ਤਾਂ ਪ੍ਰੋਬਲਮ ਹੈ ਨਾ ਕਿ ਸਾਡੇ ਕੋਲ ਸਮਾਨ ਹੀ ਨਹੀਂ ਹੋਏਗਾ, ਅਸੀਂ ਸੇਲ ਕਿਸ ਤਰ੍ਹਾਂ ਕਰਾਂਗੇ। ਸਾਡੇ ਚੈਨਲ ਦੇ ਤਵੱਸਲ ਨਾਲ ਇਹ ਵੀ ਕਹਾਂਗੇ ਕਿ ਜਿਹੜਾ ਮੋਟਰਸਾਈਕਲ ਦੇ ਉੱਤੇ ਰੋਡ ਹੈਗਾ ਉਹ ਲਾਉਣ ਲੋਕੀ। ਕਾਈਟ ਫਲਾਈਂਗ ਐਸੋਸੀਏਸ਼ਨ ਵੀ ਆਪਣੇ ਜਗ੍ਹਾ ਤੇ ਲਾ ਰਹੀ ਹੈ ਸਟਾਲ, ਤੇ ਭਗਵਾਨਪੁਰੇ ਵੀ ਲਾਇਆ, ਮੋਚੀ ਦਰਵਾਜ਼ੇ ਵੀ ਲਾਇਆ, ਔਰ ਡਿਫਰੈਂਟ ਜਗ੍ਹਾ ਤੇ ਉਹ ਵਕਤਨ ਲਾ ਰਹੇ ਨੇ। ਤੇ ਜੇ ਕੋਈ ਨਹੀਂ ਵੀ ਲੱਭਦਾ ਤੇ ਆਪਣੀ ਮਦਦ ਆਪ ਦੇ ਤੇ ਲਾ ਲਓ, 200-300-400 ਰੁਪਏ ਦਾ ਹੈਗਾ ਮਾਰਕੀਟ ਤੋਂ ਮਿਲ ਜਾਂਦਾ। ਤੁਹਾਡੀ ਐਸੋਸੀਏਸ਼ਨ ਵਾਲੇ ਵੀ ਲਗਾ ਕੇ ਦੇ ਰਹੇ ਨੇ ਬਕਾਇਦਾ? ਜੀ, ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਸਾਡੀ ਐਸੋਸੀਏਸ਼ਨ ਜਿਹੜੀ ਹੈ ਵਕਤਨ ਮੇਰਾ ਖਿਆਲ ਹੈ ਇਤਵਾਰ ਵਾਲੇ ਦਿਨ ਇਹਨਾਂ ਨੇ ਭਗਵਾਨਪੁਰੇ ਲਾਇਆ ਸੀ ਕੈਂਪ, ਉਸ ਤੋਂ ਇਲਾਵਾ ਉਸ ਤੋਂ ਪਿਛਲੇ ਵੀਕ ਇਹਨਾਂ ਨੇ ਮੋਚੀ ਦਰਵਾਜ਼ੇ ਲਾਇਆ ਸੀ। ਇਹ ਕੈਂਪ 'ਚ ਕੁਝ ਪੇ ਕਰਨਾ ਪਏਗਾ ਜਾਂ ਫ੍ਰੀ? ਆਲ ਪਾਕਿਸਤਾਨ ਕਾਈਟ ਫਲਾਈਂਗ ਐਸੋਸੀਏਸ਼ਨ ਵੱਲੋਂ ਫ੍ਰੀ ਹੈਗਾ। ਸਾਡੇ ਜਿਹੜੇ ਮਜ਼ੀਦ ਵੱਡੇ ਚੇਅਰਮੈਨ ਨੇ ਮਲਕ ਗੋਗੀ ਸਾਹਿਬ, ਉਹਨਾਂ ਵੱਲੋਂ ਹੈਗਾ, ਟੋਟਲੀ ਕਾਸਟ ਨਹੀਂ ਹੈਗੀ ਇਹਦੀ। ਨਹੀਂ, ਇਹ ਇੱਕ ਬਹੁਤ ਅੱਛੀ ਚੀਜ਼ ਹੈ ਔਰ ਇੱਕ ਬੜਾ ਜ਼ਬਰਦਸਤ ਜਿਹੜੀ ਕਾਵਸ਼ ਹੈ ਕਿ ਲੋਕਾਂ ਨੂੰ ਇਹ ਫ੍ਰੀ ਦਿੱਤਾ ਜਾ ਰਿਹਾ ਕਿ ਇਹ ਮੋਟਰਸਾਈਕਲਾਂ ਦੇ ਅੱਗੇ ਲਗਾਓ ਕਿ ਤਾਂ ਕਿ ਉਹ ਹਿਫਾਜ਼ਤੀ ਇਕਦਾਮਾਤ ਮੁਕੰਮਲ ਹੋ ਸਕਣ। ਜੀ ਅਸਲਾਮ ਵਾਲੇਕਮ ਸਰ। ਵਾਲੇਕਮ ਅਸਲਾਮ। ਤੁਸੀਂ ਕਾਈਟ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਹੋ, ਤੁਹਾਡਾ ਇੱਕ ਬੜਾ ਮਸ਼ਹੂਰ ਨਾਮ ਸੀ, ਬੜੀ ਮਸ਼ਹੂਰ ਦੁਕਾਨ ਸੀ ਇੱਥੇ, ਕੁਝ ਯਾਦਦਾਸ਼ਤਾਂ ਕੋਈ ਸਾਡੇ ਨਾਲ ਸ਼ੇਅਰ ਕਰੋਗੇ? ਸਾਡਾ ਸਾਰਾ ਜ਼ਿੰਦਗੀ ਸਾਡੀ ਇਸ ਕਾਰੋਬਾਰ ਨਾਲ ਵਕਫ ਸੀ ਔਰ ਬੇਤਹਾਸ਼ਾ ਕਾਰੋਬਾਰ ਕੀਤਾ ਸੀ, ਔਰ ਮੁਹਤਰਮਾ ਮਰੀਮ ਨਵਾਜ਼ ਦਾ ਸ਼ੁਕਰਗੁਜ਼ਾਰ ਹਾਂ ਸੀ ਕਿ ਉਹਨਾਂ ਨੇ ਦੁਬਾਰਾ ਮੌਕਾ ਦਿੱਤਾ ਹੈ ਆਵਾਮ ਨੂੰ, और इंशाअल्लाह ताला पसंद बहुत भरपूर तरीके से अंदाज में मनाई जाएगी। बस अल्लाह मियां खैर करे, कोई हादसा ना हो जाए। सर एक बड़ा एक त्यौहार सी, इहदे नाल कारीगर वबस्ता सन, रंग वाले वबस्ता सन, फिर ਜਿਹੜੇ ਗੁੜੀਆਂ ਬਣਾਉਣ ਵਾਲੇ ਵਬਸਤਾ ਸਨ, ਡੋਰ ਬਣਾਉਣ ਵਾਲੇ ਸਨ, ਉਹ ਲੋਕ ਦੁਬਾਰਾ ਕੀ ਇੰਨੇ ਸਾਲਾਂ ਬਾਅਦ ਆਪਣਾ ਕਾਰੋਬਾਰ ਸ਼ੁਰੂ ਕਰ ਸਕਣਗੇ? ਲੋਕ ਕਾਰੋਬਾਰ ਮਤਲਬ ਗੁੱਡੀ ਪਹਿਲੇ ਮਰੀਜ਼ ਕੇ ਬਣਦੀ ਸੀ, ਕਸੂਰ ਚ ਬਣਦੀ ਸੀ ਗੁੱਡੀ, ਬੇਵਾ ਬੱਚੀਆਂ ਔਰਤਾਂ ਕੰਮ ਕਰਕੇ ਆਪਣਾ ਪੇਟ ਘਰ ਦਾ ਪਾਲਦੀਆਂ ਸਨ। ਉਹ ਬੱਚੀਆਂ ਔਰਤਾਂ ਮਤਲਬ ਹੁਣ ਪਰੇਸ਼ਾਨ ਨੇ, 25 ਸਾਲ ਹੋ ਗਏ ਨੇ ਕੰਮ ਬੰਦ ਹੈ, ਔਰ ਜਿਨ੍ਹਾਂ ਨੇ ਉਹਨਾਂ ਦੇ ਵੱਡੇ ਜਿਹੜੇ ਕੰਮ ਕਰਦੇ ਸਨ ਕੁਝ ਫੌਤ ਹੋ ਗਏ ਨੇ,
ਕਈਆਂ ਨੇ ਕੰਮ ਬੰਦ ਕਰਕੇ ਕੋਈ ਨੌਕਰੀ ਕਰ ਰਹੀ, ਕੋਈ ਫੈਕਟਰੀਆਂ 'ਚ ਲੱਗ ਗਿਆ ਹੋਵੇ ਤੇ ਮਾਲ ਦੀ ਬੜੀ ਪ੍ਰੋਬਲਮ ਹੈ, ਮਾਲ ਮਿਲ ਨਹੀਂ ਰਿਹਾ ਹੈ ਤੇ ਅਗਾਹ ਮਾਰਕੀਟ ਜਾ ਕੇ ਬਹੁਤ ਪੁੱਛਦਾ ਹੈ ਮਾਲ ਦਾ ਤੇ ਮਾਲ ਸਮਝ ਨਹੀਂ ਆ ਰਹੀ ਕਿ ਮਾਲ ਕਿੱਥੋਂ ਆਏਗਾ। वैसे सर मेरा अपना ज़ाती अंदाज़ा है, तुसी तो एक्सपीरियंस्ड हो कि बसंत ऐसा त्यौहार है लोड़ चीन की खपत बहुत ज़्यादा होगी और मेरा ख्याल है कि लोग दोबारा आएंगे इस फील्ड वाले इंशाल्लाह ताला आएंगे ज़रूर, पर वक्त लगेगा और की ने माल जड़ा ना वो बड़ा मुश्किल होया है, कुछ समझ नहीं आ रही की करिए ना अजे मार्केट प्रॉपर बांस आया ना अजे इन्होंने लाइसेंस दिते हैं प्रॉपर ते अजे कुछ समझ नहीं आ रही कि की बनना है क्योंकि वाफर मकदार च माल आएगा तो माल बनेगा तो फिर जाके कुछ काम बनेगा, नहीं तो बस फट तड़ के ताड़ी गुड्डी लुट के मैं उड़ा लवांगा, तुसी मेरी लुट के उड़ा लोगे, इस तरह की बसंत मनाई जाएगी बस। अच्छा ਅਸੀਂ ਗੱਲਬਾਤ ਕਰ ਰਹੇ ਹਾਂ ਮਜ਼ੀਦ ਸਾਡੇ ਨਾਲ ਜਿਹੜੇ ਕਾਈਟ ਐਸੋਸੀਏਸ਼ਨ ਦੇ ਅਹੁਦੇਦਾਰ ਮੌਜੂਦ ਨੇ ਉਹਨਾਂ ਨਾਲ ਕੁਝ ਹੋਰ ਵੀ ਅਸੀਂ ਗੱਲਾਂ ਕਰਾਂਗੇ। ਅੱਛਾ ਸਰ ਤੁਹਾਡੇ ਕੋਲ ਮੈਂ ਪੁੱਛਣਾ ਚਾਹਾਂਗਾ ਕਿ ਪੂਰੇ ਲਾਹੌਰ 'ਚ ਕੀ ਇਜਾਜ਼ਤ ਮਿਲੀ ਹੈ ਜਾਂ ਮਖਸੂਸ ਏਰੀਏ ਨੇ ਕੁਝ? ਨਹੀਂ ਤਕਰੀਬਨ ਪੂਰੇ ਲਾਹੌਰ 'ਚ ਇਜਾਜ਼ਤ ਮਿਲੀ ਹੈ। ਤੁਸੀਂ ਇਹ ਸਮਝ ਸਕਦੇ ਹੋ ਕਿ ਸ਼ਹਿਰ ਦਾ ਉਰੇ ਅੰਦਰੂਨ ਸਿਟੀ ਜਿਹੜੀ ਹੈਗੀ ਸਾਰੀ ਉਹਦੇ ਵਿੱਚ ਇਜਾਜ਼ਤ ਮਿਲੀ ਹੈ ਤੇ ਉਸ ਤੋਂ ਇਲਾਵਾ ਬਾਹਰੋਂ ਕੋਈ ਚੱਕਰ ਨਹੀਂ ਹੈਗਾ ਕਿਸੇ ਕਿਸਮ ਦਾ, ਨਾ ਪਸ਼ਾਵਰ ਦਾ ਨਾ ਇੱਧਰ ਉੱਧਰ ਦਾ, ਸਿਰਫ ਤੁਸੀਂ ਲਾਹੌਰ ਦੇ ਵਿੱਚ ਹੀ ਮਨਾ ਸਕਦੇ ਹੋ। ਨਹੀਂ ਮਤਲਬ ਇਹ ਪੂਰਾ ਲਾਹੌਰ ਦਾ ਜਿਹੜਾ ਕੋਈ ਵੀ ਟਾਊਨ ਹੈ ਕੋਈ ਵੀ ਪਾਰਕ ਕਿਸੇ ਵੀ ਸਾਈਡ ਤੇ 4 ਟੋਨ ਜਾਂ 8 ਟੋਨ ਲਾਹੌਰ ਦੇ ਜਿੰਨੇ ਟੋਨ ਨੇ ਸਭ ਟੋਨਾਂ 'ਚ ਹੋਏਗੀ, ਕਿਸੇ ਟੋਨ 'ਚ ਨਹੀਂ। ਹਰ ਜਗ੍ਹਾ ਦੇ ਲਾਇਸੈਂਸ ਬਣਦੇ ਨੇ, ਇਸ਼ੂ ਹੋ ਰਹੇ ਨੇ ਬਣਾਉਣ ਵਾਲਿਆਂ ਦੇ ਵੀ ਤੇ ਵੇਚਣ ਵਾਲਿਆਂ ਦੇ। ਸਰ ਤੁਸੀਂ ਆਪ ਵੀ ਬਸੰਤ ਮਨਾਦੇ ਹੋਵੋਗੇ ਇੱਕ ਦੌਰ 'ਚ, ਕੋਈ ਆਪਣਾ ਮਸ਼ਹੂਰ ਪੇਚਾ ਯਾਦ ਹੈ ਦੇਖੋ ਜੀ ਪੇਚੇ ਦੀ ਗੱਲ ਨਹੀਂ ਹੈਗੀ, ਅਸੀਂ ਮਰੀਮ ਦਾ ਪਹਿਲੇ ਸ਼ੁਕਰੀਆ ਅਦਾ ਕਰਾਂਗੇ। ਠੀਕ ਹੋ ਗਿਆ। ਉਹਨਾਂ ਨੇ ਆਪਣੀ ਸਾਡੀ ਨਹੀਂ ਯਾਦ ਤਾਜ਼ਾ ਕੀਤੀ, ਆਪਣੇ ਵਾਲਦ ਸਾਹਿਬ ਦੀ ਯਾਦ ਤਾਜ਼ਾ ਕੀਤੀ ਹੈ। ਉਹ ਖੁਦ ਆਣ ਕੇ ਇੱਥੇ ਮੋਤੀ ਗੇਟ ਦੇ ਬਸੰਤ ਮਨਾਉਂਦੇ ਸਨ, ਬਕਾਇਦਾ ਮੀਆਂ ਨਵਾਜ਼ ਸ਼ਰੀਫ ਜਦੋਂ ਵਜ਼ੀਰ ਆਜ਼ਮ ਸਨ। ਜੀ ਹਾਂ ਵਜ਼ੀਰ ਆਜ਼ਮ ਸੀ ਜਦੋਂ ਠੀਕ ਹੋ ਇੱਥੇ ਆਣ ਕੇ ਬਸੰਤ ਮਨਾ ਕੇ ਜਾਂਦੇ ਸੀ, ਬੜੇ ਅੱਛੇ ਤਰੀਕੇ ਦੇ ਨਾਲ ਸੰਭਾਲਣਾ ਪੈਂਦੇ ਸੀ, ਹਰ ਚੀਜ਼ ਹੁੰਦੀ ਜਸ਼ਨ ਪੇਚਾ ਵੀ ਅੱਛਾ ਕਰਦੇ ਸੀ ਕਿਉਂਕਿ ਉਹ ਤਕਰੀਬਨ ਮੇਰਾ ਖਿਆਲ ਹੈ ਕਿ ਜਿੰਨੀਆਂ ਬਸੰਤਾਂ ਹੋਈਆਂ ਨੇ ਉਹ ਸਾਰੀਆਂ ਬਸੰਤਾਂ ਦੇ ਇੱਥੇ ਆਉਂਦੇ ਨੇ। ਜਿੰਨਾ ਕੁ ਟਾਈਮ ਰਹਿ ਗਿਆ ਕਿ ਇਹ ਗੁੱਡੀਆਂ ਡੋਰਾਂ ਖਪਤ ਪੂਰੀ ਹੋ ਜਾਏਗੀ? ਨਹੀਂ ਹੋ ਸਕਦੀ, ਪਹਿਲੇ 1 ਸਾਲ ਪੂਰਾ ਤਿਆਰੀ ਤੇ ਲੱਗਦਾ ਸੀ ਤੇ ਨਹੀਂ ਸੀ ਪੂਰੀ ਹੁੰਦੀ, ਤੇ ਹੁਣ 20 ਦਿਨਾਂ ਦੇ ਵਿੱਚ ਕੀ ਹੋ ਜਾਏਗਾ। ਸਰ ਕੋਈ 2 ਦਹਾਈਆਂ ਬਾਅਦ ਦੁਬਾਰਾ ਬਸੰਤ ਆ ਰਹੀ ਹੈ, ਤੁਸੀਂ ਦੱਸੋ ਤੁਹਾਡੇ ਕੀ ਜਜ਼ਬਾਤ ਨੇ? देखो ये बड़ी अच्छी गल है, 26-27 साल तो काम बंद होया है, लोग कारोबार नस गया, कोई फौत हो गया, महंगाई बड़ी है, मटीरियल मिलता नहीं पिया। गौरमेंट तो चाहिए कि पहले तो मटीरियल इजाजत दें कि लोग अपना मटीरियल खरीदन काम करन। हूँ काम इसलिए कोई नहीं कर रहा कि भी कोई पता नहीं कि की होना है की नहीं होना है। ये कोई खिला के इजाजत मिले, गौरमेंट कहे कि भी ठीक है ये काम करो सी ਤੁਹਾਡੇ ਕੋਈ ਐਸਾ ਕੋਈ ਮਸਲਾ ਐਕਸ਼ਨ ਨਹੀਂ ਆਏਗਾ, ਇਹ ਕੰਮ ਲੋਕ ਕੀ ਕਰਨਗੇ। ਅੱਛਾ ਨਾਜ਼ਰੀਨ ਅਸੀਂ ਕਾਈਟ ਐਸੋਸੀਏਸ਼ਨ ਵਾਲੇ ਅਹੁਦੇਦਾਰਾਂ ਨਾਲ ਵੀ ਗੱਲ ਕੀਤੀ। ਇੱਕ ਹੋਰ ਬੰਦਾ ਸਾਡੇ ਕੋਲ ਮੌਜੂਦ ਹੈ ਫਿਆਜ਼ ਸਾਹਿਬ, ਜਿਹੜੇ ਖੁਦ ਕਾਈਟ ਵਗੈਰਾ ਬਣਾਉਂਦੇ ਵੀ ਨੇ ਔਰ ਕਾਰੀਗਰ ਵੀ ਨੇ ਬੜੇ ਜ਼ਬਰਦਸਤ ਔਰ ਕਿਸੇ ਦੌਰ 'ਚ ਬੜੇ ਮਸ਼ਹੂਰ ਕਾਰੀਗਰ ਸਨ। ਸਰ ਸੁਣਾਓ ਇਹ ਦੁਬਾਰਾ ਬਸੰਤ ਆ ਰਹੀ ਹੈ, ਤੁਹਾਡੇ ਕੀ ਜਜ਼ਬਾਤ ਨੇ? ਸਾਡੇ ਆਹੀ ਜਜ਼ਬਾਤ ਨੇ। ਅਸੀਂ ਪਹਿਲੇ ਬਾਹਰ ਜਾ ਕੇ ਕੰਮ ਕਰਨੇ ਸਾਂ, ਹੁਣ ਦਾ ਸ਼ੁਕਰ ਹੈ ਬਣੇ ਲੋੜੀ ਕੰਮ ਖੁੱਲ ਗਿਆ ਵੇ। मेरा लाइसेंस भी इशू हो गया एज ए मेकर, लेकिन कोई समान नहीं मिलता पाया, कोई इशू नहीं मिलता पाया, ना किधर हूँ बंदा किधर जाए। सानू इशू ये है ना समान मिलता पाया, ना सानू कोई गाइड कर रहा तो ना सानू को ले जाए। मैं तो अपना लाइसेंस भी दिखा देना लेकिन सानू कुछ भी नहीं मिलता। सर समान ਤੁਹਾਨੂੰ ਕੀ ਕੀ ਚਾਹੀਦਾ ਹੈ ਹੁਣ? सर बांस हो गया, कागज़ हो गया, हर शय हो गई। देखो साਡਾ लाइसेंस जे ਇਹ बने इन्नी देर हो गई जी, होने 4-5 दिन हो गए लेकिन समान किधरों अवेलेबल नहीं हो रहा सर। नहीं सर मास्क वगैरह बड़े एरिया च लगे है जिੱਥੋਂ ਤੁਸੀਂ ਉਹਨਾਂ ਨਾਲ ਰਾਬਤਾ ਕੀਤਾ ਲੋਕਾਂ ਨਾਲ? बहुत महंगा जी, वो बहुत महंगा है सर। वो वाला पुराने वाला तो रेट सर की रह गया? कोई पुराने वाला ही है ना, लेकिन बहुत महंगा हो गया क्योंकि अगे हुन रेट भी नवा है, अगे गुड्डी दा भी रेट हुन नवा होएगा। वो तो क्या सारा लियो आया ना, लेकिन वो बहुत महंगा साडी रेंज च नहीं आंडे आया ते ना किस तरह बनाइए ते किस तरह करिए भी समझ आई। हुन चाकू छोड़ियां तेज कराए ने सारा कुछ होया वे, वो भी बड़ियां मुश्किलां हो के तो टीम बना के नहीं देंदी, को कहंदे ने नहीं भाजी किस तरह ਅਸੀਂ ਬਣਾ ਕੇ ਦਈਏ ਤੁਹਾਨੂੰ। ਅੱਛਾ ਸਰ ਸਾਨੂੰ ਥੋੜਾ ਜਿਹਾ ਦੱਸੋ ਗੁੱਡੀ ਬਣਾਉਣ ਦਾ ਪੂਰਾ ਇੱਕ ਪ੍ਰੋਸੀਜਰ ਦੱਸੋ ਸਾਡੇ ਨਾਜ਼ਰੀਨ ਨੂੰ। ਸਰ ਕੀ ਹੁੰਦਾ ਹੈ, ਕੀ ਲੱਗਦਾ ਹੈ, ਕਿੰਨਾ ਟਾਈਮ ਲੱਗਦਾ ਹੈ? ਹਾਂ ਸਰ ਪਹਿਲੇ ਬਾਂਸ ਆਂਦਾ ਹੈ, ਫਿਰ ਉਹਦੀ
ਚੜਾਈ ਹੁੰਦੀ ਹੈ, ਫਿਰ ਉਹਦੀ ਤੀਲੀ ਕੱਟੀ ਜਾਂਦੀ ਹੈ, ਫਿਰ ਉਹਦੀ ਬਣਵਾਈ ਹੁੰਦੀ ਹੈ, ਫਿਰ ਉਹਨੂੰ ਸੇਕੇ ਲੱਗਦੇ ਨੇ ਤੀਲੀ ਨੂੰ, ਫਿਰ ਉਸ ਤੋਂ ਬਾਅਦ ਆ ਜਾ ਕੇ ਫਿਰ ਗੁੱਡੇ ਦੇ ਅੱਡੇ ਦੇ ਉੱਤੇ ਆਂਦਾ ਵੇ, ਫਿਰ ਗੁੱਡਾ ਕੱਟਿਆ ਜਾਂਦਾ ਵੇ, ਫਿਰ ਉਹਦਾ ਗਜ਼ ਕਮਾਨ ਲੱਗਦਾ ਵੇ, ਫਿਰ ਉਹਦਾ ਧਾਗਾ ਲੱਗਦਾ, ਫਿਰ ਉਹਦੀ ਚਪਾਈ ਹੁੰਦੀ ਹੈ, ਫਿਰ ਚੇਪੀਆਂ ਲੱਗਦੀਆਂ ਵੇ, ਐਂਡ ਤੇ ਜਾ ਕੇ ਪੱਤਾ ਪੁੱਤਾ ਲੱਗਦਾ ਤੇ ਬਾਅਦ ਚ ਫੈਂਸੀ ਕੰਮ ਕਰਨਾ ਹੋਵੇ ਤਾਂ ਮਜ਼ੀਦ ਉਹਦੇ ਤੇ ਫਿਰ ਮਜ਼ੀਦ ਡੀਲਿੰਗ ਹੋਵੇ ਉਹ ਤਾਂ ਕਰਨੀ ਪੈਂਦੀ ਹੈ। ਡੇਢ ਤਾਵਾ ਵੱਡੇ ਗੁੱਡੇ ਬੰਦੇ ਸਨ। ਇੱਕ ਪਤੰਗ ਸੀ ਬੜੀ ਮਸ਼ਹੂਰ, ਉਹਦੇ ਚ ਕੀ ਥੋੜਾ ਜਿਹਾ ਜ਼ਿਆਦਾ ਵਕਤ ਹੁੰਦਾ ਸੀ ਬਣਾਉਣ? ਹਾਂਜੀ ਉਹਦੇ ਜ਼ਿਆਦਾ ਉਹ ਖਾਲੀ 12 ਪਤੰਗਾਂ ਸਾਰੇ ਦਿਨ ਚ ਬਣਦੀਆਂ ਸਨ। ਅੱਛਾ। ਹਾਂਜੀ ਉਹ ਸਾਰੇ ਦਿਨ ਚ 12 ਪਤੰਗਾਂ ਬੜੀ ਮੁਸ਼ਕਲ ਬਣਦੀਆਂ ਸਨ ਕਿਉਂਕਿ ਉਹ ਬਹੁਤ ਕਾਸਟਲੀ ਵੀ ਮਹਿੰਗੀ ਪੈਂਦੀ ਸੀ ਤੇ ਨਾਲੇ ਉਹਦਾ ਤੇ ਕੰਮ ਵੀ ਮਜ਼ਾ ਹੁੰਦਾ। ਗੁੱਡੇ ਤੇ 2 ਤੀਲੀਆਂ ਲੱਗਦੇ ਨੇ, ਪਤੰਗ ਤੇ 4 ਤੀਲੀਆਂ ਲੱਗਦੀਆਂ। ਐ ਮੈਂ ਚੱਕਰ ਹੀ ਆਵੇ। ਅੱਛਾ ਉਹ ਤੀਲੀਆਂ ਬਣਾਉਂਦੇ ਟੁੱਟਦੀਆਂ ਵੀ ਨੇ ਕੋਈ? ਹਾਂਜੀ ਟੁੱਟ ਜਾਂਦੀਆਂ ਨੇ ਜੀ, ਉਹ ਜ਼ਾਹਿਰ ਹੈ ਕੱਚਾ ਪੱਕਾ ਵਾਸ ਹੁੰਦਾ ਵੇ। ਮੈਨੂੰ ਯਾਦ ਹੈ ਥੋੜਾ ਜਦੋਂ ਗੁੱਡੇ ਦਾ ਨੇ ਕਿੰਨੇ ਕਿ ਚੱਪ ਕੱਢਣ ਲੱਗੇ ਅਕਸਰ ਹੀ ਤੀਲੀ ਟੁੱਟ ਜਾਂਦੀ। ਹਾਂਜੀ ਸਰ ਬਸ ਉਹ ਕੋਈ ਆ ਜਾਵੇ, ਕੋਈ ਅਵੇਲੇਬਲ ਹੋ ਜਾਵੇ, ਫਿਰ ਤੁਹਾਨੂੰ ਸਾਰਾ ਪ੍ਰੋਸੀਜਰ ਬਣਾਉਂਦੇ ਵੀ ਦਿਖਾਵਾਂਗੇ ਅਸੀਂ। ਠੀਕ ਹੋ ਗਿਆ। ਨਾਜ਼ਰੀਨ ਲਾਹੌਰ ਦੀ ਬਸੰਤ ਔਰ ਕਾਮਯਾਬ ਨਾ ਹੋਵੇ ਤਾਂ ਹੋ ਨਹੀਂ ਸਕਦਾ। ਜਿਨ੍ਹਾਂ ਲੋਕਾਂ ਨੇ ਬਸੰਤ ਇੰਜੋਏ ਕੀਤੀ ਉਹ ਬੜਾ ਸਮਝ ਸਕਦੇ ਨੇ ਇਸ ਮਾਮਲਾ ਨੂੰ। ਪਹਿਲੇ ਅਸੀਂ ਦੁਕਾਨਦਾਰਾਂ ਨਾਲ ਗੱਲ ਕੀਤੀ, ਹੁਣ ਅਸੀਂ ਕਾਈਟ ਐਸੋਸੀਏਸ਼ਨ ਵਾਲੀ ਪੂਰੀ ਜਿਹੜੀ ਕਾਬੀਨਾ ਉਹਨਾਂ ਨਾਲ ਗੱਲ ਕੀਤੀ। ਤੁਸੀਂ ਇਹ ਵੀ ਦੇਖਿਆ ਕਿ ਕਿੰਨੇ ਲੋਕਾਂ ਦਾ ਕਾਰੋਬਾਰ ਇਹਦੇ ਨਾਲ ਵਬਸਤਾ ਹੈ ਔਰ ਸਭ ਤੋਂ ਵੱਡੀ ਗੱਲ ਕਿ ਔਰਤਾਂ ਬੜੀਆਂ ਵਬਸਤਾ ਨੇ ਇਸ ਕਾਰੋਬਾਰ ਨਾਲ। 90% ਔਰਤਾਂ ਵਬਸਤਾ ਨੇ ਔਰ ਉਹਨਾਂ ਦਾ ਕਾਰੋਬਾਰ ਵੀ ਚੱਲੇਗਾ। ਬਾਕੀ ਲਾਹੌਰੀਆਂ ਵਾਸਤੇ ਤਾਂ ਬੜੀ ਵੱਡੀ ਇੱਕ ਸਕਾਫਤੀ ਮੇਲਾ ਹੈ ਲਾਹੌਰੀਆਂ ਵਾਸਤੇ ਔਰ ਉਮੀਦ ਹੈ ਕਿ ਲਾਹੌਰੀਆਂ ਵਾਸਤੇ ਇੱਕ ਖੁਸ਼ੀ ਦਾ ਬਾਇਸ ਬਣੇਗਾ ਔਰ ਬਾਕੀ ਜਿਹੜੇ ਹਿਫਾਜ਼ਤੀ ਇਕਦਾਮਾਤ ਕੀਤੇ ਜਾਣਗੇ ਉਹ ਵੀ ਮੌਸਰ ਸਾਬਤ ਹੋਣਗੇ। ਇਸ ਤੋਂ ਇਲਾਵਾ ਜਦੋਂ ਬਸੰਤ ਸ਼ੁਰੂ ਹੋਏਗੀ ਕਰੀਬ ਜਿਵੇਂ ਹੀ ਟਾਈਮ ਆਏਗਾ ਇਹ ਬਾਜ਼ਾਰ ਵੀ ਸਜਣਗੇ। ਅਸੀਂ ਵੀ ਇਸ ਬਾਜ਼ਾਰ ਦਾ ਚੱਕਰ ਲਗਾਵਾਂਗੇ ਔਰ ਬਸੰਤ ਦੇ ਹਵਾਲੇ ਨਾਲ ਮਜ਼ੀਦ ਵੀ ਤੁਹਾਨੂੰ ਚੀਜ਼ਾਂ ਦਿਖਾਵਾਂਗੇ। ਅੱਜ ਲੋਕ ਰਾਜ ਤੋਂ ਇੰਨਾ ਹੀ ਹੈ। ਸਾਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।